ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਸੈਨੋਜੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 14 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸੰਧੂ ਸਿਟਰਸ ਹਾਈਟ, ਮੇਜਰ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਤੁਸੀਂ ਇਹਨਾਂ ਦੇ ਕੋਲੋਂ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 ਟੇਟ ਕੈਨ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 4159090503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ, ਵੁੱਡਲੈਂਡ, 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ 53 ਫੁੱਟੇ ਟ੍ਰੇਲਰ 'ਤੇ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਮਕੈਨਿਕ ਦੀ ਇਹਨਾਂ ਨੂੰ ਭਾਲ ਹੈ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਦੀਆਂ ਜੇ ਖਬਰਾਂ ਵੱਲ ਆਈਏ, ਸਭ ਤੋਂ ਪਹਿਲਾਂ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਅੱਜ ਜਿਹੜਾ ਆ ਲਾਸਟ ਡੇ ਹੈਗਾ ਤੁਹਾਡੀ ਵੋਟ ਪਾਉਣ ਨੂੰ। ਅਤੇ ਜਿਹੜੇ ਕੈਲੀਫੋਰਨੀਆ ਦੇ ਵੋਟਰ ਆ ਉਹ ਚੁਣਨਗੇ ਵੀ ਜਿਹੜੇ ਗਵਰਨਰ ਗੈਬਨ ਨਿਊਸਮ ਆ ਉਹ ਗਵਰਨਰ ਬਣੇ ਰਹਿਣਗੇ, ਜਾਂ ਜੇ ਉਹ ਰੀਕਾਲ ਹੁੰਦੇ ਆ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਅਗਲਾ ਬੰਦਾ ਆ, ਜਿਹੜੇ 46 ਦੇ ਕਰੀਬ ਕੈਂਡੀਡੇਟ, ਉਹਨਾਂ 'ਚੋਂ ਕਿਹੜਾ ਆਉਂਦਾ ਹੈਗਾ ਆ। ਇਹ ਇੱਕ ਤਰ੍ਹਾਂ ਨਾਲ ਆਪਾਂ ਪਿਛਲੇ ਦਿਨਾਂ ਤੋਂ ਕਾਫੀ ਡਿਸਕਸ ਕਰਦੇ ਆ ਰਹੇ ਹਾਂ। ਅਨਯੂਜ਼ੂਅਲ ਰੀਕਾਲ ਇਲੈਕਸ਼ਨ ਹੈਗੀ ਆ। 1.5 ਮਿਲੀਅਨ ਦੇ ਕਰੀਬ ਸਿਗਨੇਚਰਸ ਚਾਹੀਦੇ ਸੀ ਰੀਕਾਲ ਕਰਨ ਦੇ ਲਈ। 1.8 ਦੇ ਕਰੀਬ ਉਹਨਾਂ ਨੇ ਇਕੱਠੇ ਕੀਤੇ ਸੀ। 46 ਦੇ ਕਰੀਬ ਕੈਂਡੀਡੇਟਸ ਹੈਗੇ ਆ। ਕੈਲੀਫੋਰਨੀਆ ਦੇ ਗਵਰਨਰ ਦਾ ਵਿਰੋਧ ਜਿਹੜਾ ਹੈ ਕਾਫੀ ਪੈਂਡੇਮਿਕ ਦੇ ਦੌਰਾਨ ਜਿਹੜੇ ਬਿਜ਼ਨਸਿਸ ਕਲੋਜ਼ ਹੋਏ, ਮਾਸਕ ਮੈਂਡੇਟ ਨੂੰ ਲੈ ਕੇ ਉਹਨਾਂ ਦੀਆਂ ਜਿਹੜੀਆਂ ਖੁਦ ਦੀਆਂ ਫੋਟੋਗ੍ਰਾਫ ਆਈਆਂ ਜਦੋਂ ਉਹ ਡਾਈਨਿੰਗ ਕਰ ਰਹੇ ਸੀ ਬਿਨਾਂ ਮਾਸਕ ਤੋਂ। ਇਹ ਜਿਹੜਾ ਹੈਗਾ ਆ ਉਹ ਤੋਂ ਬਿਨਾਂ ਹੋਮਲੈਸਨੈਸ, ਕ੍ਰਾਈਮ, ਇਹ ਇਸ਼ੂਜ਼ ਹੈਗੇ ਆ। ਦੂਸਰੇ ਪਾਸੇ ਜਿਹੜੇ ਗਵਰਨਰ ਗੈਬਨ ਨਿਊਸਮ ਆ ਉਹਨਾਂ ਨੇ ਪੂਰੀ ਨੈਸ਼ਨਲ ਲੈਵਲ ਵਾਲੇ ਇਸ਼ੂ ਚੱਕੇ ਆ, ਖਾਸ ਕਰਕੇ ਵੀ ਜੇ ਰਿਪਬਲਿਕਨ ਆਉਂਦੇ ਆ ਤਾਂ ਅਬੋਰਸ਼ਨ ਵਾਲਾ ਜਿਹੜਾ ਇਸ਼ੂ ਹੈਗਾ ਆ ਅਤੇ ਵੋਟਿੰਗ ਰਾਈਟਸ ਵਾਲਾ ਜਿਹੜਾ ਇਸ਼ੂ ਆ। ਇਹ ਦੋ ਮੇਨ ਮੁੱਦੇ ਉਹਨਾਂ ਨੇ ਚੱਕੇ ਹੈਗੇ ਆ। ਸਮਰ ਦੇ ਵਿੱਚ ਜਿਹੜੀ ਪੋਲਿੰਗ ਜਿਹੜੇ ਸੀਗੇ ਐਗਜ਼ਿਟ ਪੋਲਸ, ਜਾਂ ਆਪਾਂ ਇਹ ਕਹਿ ਸਕਦੇ ਹਾਂ ਜਿਹੜੇ ਸਰਵੇ ਸੀਗੇ, ਉਹਨਾਂ ਦੇ ਮੁਤਾਬਕ 50-50 ਸੀ। ਪਰ ਹੁਣ ਲੇਟੈਸਟ ਜਿਹੜੇ ਸਰਵੇ ਆਏ ਆ ਉਹਦੇ 'ਚ ਕਾਫੀ ਫਰਕ ਦੇ ਨਾਲ ਕਹਿੰਦੇ ਆ ਵੀ ਗਵਰਨਰ ਗੈਬਨ ਨਿਊਸਮ ਆਪਣੀ ਜਿਹੜੀ ਜੋਬ ਆ ਉਹਨੂੰ ਬਚਾ ਜਾਣਗੇ। ਪਰ ਅਗਲੇ ਸਾਲ ਫਿਰ ਜਿਹੜੀ ਇਲੈਕਸ਼ਨ ਆਉਣ ਵਾਲੀ ਹੈਗੀ ਗਵਰਨਰ ਦੀ ਦੁਆਰਾ ਕੀ, ਹੁਣ ਤੱਕ ਕਹਿੰਦੇ ਵੀ $215 ਮਿਲੀਅਨ ਜਿਹੜਾ ਟੈਕਸ ਪੇਅਰ ਦਾ ਮਨੀ ਆ ਉਹ ਕੋਸਟ ਕਰੂਗਾ ਇਸ ਇਲੈਕਸ਼ਨ ਨੂੰ। ਉਸ ਤੋਂ ਬਿਨਾਂ ਜਿਹੜਾ ਕੈਂਡੀਡੇਟਸ ਨੇ ਆਪਣੇ ਆਪਣੇ ਪੈਸੇ ਜਿਹੜੇ ਖਰਚੇ ਹੈਗੇ ਆ ਉਹ ਸੈਪਰੇਟ ਹੈਗੇ। ਜੇ ਸਿਰਫ ਵੋਟਾਂ ਕਰਵਾਉਣ ਦੇ ਲਈ $200 ਮਿਲੀਅਨ ਤੋਂ ਵੱਧ ਦਾ ਖਰਚਾ ਜਿਹੜਾ ਆ ਉਹ ਇਸ ਜਿਹੜੀ ਰੀਕਾਲ ਇਲੈਕਸ਼ਨ ਦੇ ਉੱਤੇ ਜਿਹੜਾ ਉਹ ਆਇਆ ਆ। ਸੋ ਵੇਖੋ ਕੀ ਬਣਦਾ ਆ। ਪਰ ਚਲੋ ਇਹਨਾਂ ਨੇ ਜਿਹੜੀ ਉਹ ਚੁਣੌਤੀ ਦਿੱਤੀ ਆ। ਅੱਜ ਦੇਖਦੇ ਹਾਂ ਵੀ ਸ਼ਾਮ ਤਾਈਂ ਕੀ ਜਿਹੜਾ ਆ ਉਹ ਨਤੀਜਾ ਆਉਂਦਾ। ਇਸ ਵਾਰ ਟਾਈਮ ਜ਼ਿਆਦਾ ਲੱਗੂਗਾ ਰਿਜ਼ਲਟ ਜਿਹੜਾ ਆ ਉਹ ਅਧਿਕਾਰਤ ਤੌਰ 'ਤੇ ਆਉਣ ਨੂੰ, ਕਿਉਂਕਿ ਸਾਰੇ ਹੀ
ਮੋਸਟਲੀ ਲੋਕਾਂ ਨੂੰ, ਕਿਉਂਕਿ ਘਰਾਂ ਦੇ ਵਿੱਚ ਬੈਲਟ ਜਿਹੜੇ ਗਏ ਸੀਗੇ ਅਤੇ ਉਹ ਫਿਰ ਅੱਜ ਜਦੋਂ ਖੁੱਲ੍ਹਣਗੇ ਫਿਰ ਗਿਣਨਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਸਮਾਂ ਜਿਹੜਾ ਉਹ ਲੱਗ ਸਕਦਾ। ਬਹੁਤ ਸਾਰੇ ਲੋਕ ਅੱਜ ਮੈਂ ਦੇਖ ਰਿਹਾ ਸੀ ਕੰਮ 'ਤੇ ਜਦੋਂ ਆਉਣ ਦੇ ਲਈ ਰਸਤੇ 'ਚ ਇੱਕ ਵੋਟਿੰਗ ਸੈਂਟਰ ਸੀਗਾ, ਸੋ ਲੋਕ ਉੱਥੇ ਗਏ ਸੀਗੇ। ਇੱਕ ਬੰਦਾ ਦਾ ਪੋਸਟਰ ਲੈ ਕੇ ਵੀ ਉੱਥੇ ਖੜਾ ਸੀ ਵੀ ਵੋਟ ਜਿਹੜੀ ਆ ਮੈਂ ਪਾ ਕੇ ਜਿਹੜਾ ਉਹ ਆਇਆ ਆ, ਗੱਡੀ ਦੇ ਵਿੱਚੋਂ ਪੋਸਟਰ ਜਿਹੜੇ ਲਹਿਰਾ ਰਹੇ ਸੀ। ਸੋ ਜ਼ਰੂਰ ਜਿਹੜੇ ਵੀ US ਸਿਟੀਜ਼ਨ ਹੈਗੇ ਆ, ਵੋਟ ਜਿਹੜੀ ਉਹ ਪਹਿਲਾਂ ਹੀ ਪਾਓ। ਅਸੀਂ ਜਿਹੜੀ ਆ ਪਹਿਲਾਂ ਹੀ ਵੋਟ ਜਿਹੜੀ ਪਾ ਕੇ ਆ ਉਹ ਘੱਲ ਦਿੱਤੀ ਸੀਗੀ। ਕਈਆਂ ਨੇ ਜਿਹੜੀ ਅੱਜ ਚਾਹੇ ਬੈਲਟ ਘਰੇ ਆਇਆ ਆ, ਉਹ ਅਜੇ ਵੀ ਬੈਲਟ ਭਰ ਕੇ ਜਿਹੜਾ ਤੁਹਾਡੇ ਲਾਗੇ ਪੋਲਿੰਗ ਸੈਂਟਰ ਹੈਗਾ, ਵੋਟਿੰਗ ਸੈਂਟਰ ਹੈਗਾ ਆ, ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਫੜਾ ਸਕਦੇ ਆ। ਜੇ ਮੰਨ ਲਓ ਤੁਸੀਂ ਮੂਵ ਹੋਏ ਸੀ, ਤੁਹਾਨੂੰ ਜਿਹੜਾ ਆ ਬੈਲਟ ਨਹੀਂ ਸੀ ਮਿਲਿਆ, ਤਾਂ ਤੁਸੀਂ ਉੱਥੇ ਜਾ ਕੇ ਬੈਲਟ ਦੀ ਜਿਹੜੀ ਉਹ ਮੰਗ ਕਰ ਸਕਦੇ ਹਾਂ। ਸੋ ਜਿਨ੍ਹਾਂ ਇਲਾਕਿਆਂ 'ਚ ਖਾਸ ਕਰਕੇ ਪੰਜਾਬੀ ਵਾਲੇ ਬੈਲਟ ਦੀ ਜਿਹੜੀ ਸੇਵਾ ਹੈਗੀ ਆ ਉੱਥੇ ਉਪਲਬਧ ਨੇ, ਉਹ ਉੱਥੇ ਜਾ ਕੇ ਪੰਜਾਬੀ ਵਾਲੇ ਬੈਲਟ ਦੀ ਮੰਗ ਵੀ ਜਿਹੜੀ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਲਾਸਟ ਅੱਜ ਵੋਟਿੰਗ ਡੇ ਹੈਗਾ ਆ, ਅੱਜ ਇਲੈਕਸ਼ਨ ਡੇ ਹੈਗਾ ਆ। ਸੋ ਪੂਰਾ ਜ਼ੋਰ ਜਿਹੜਾ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਜਿਹੜਾ ਗਵਰਨਰ ਨਿਊਸਮ ਆ ਉਹ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੇ ਵੋਟਰਸ ਆ ਉਹਨਾਂ ਦੀ, ਖਾਸ ਕਰਕੇ ਡੈਮੋਕ੍ਰੇਟ ਰਜਿਸਟਰਡ ਆ, ਉਹ ਵੋਟਾਂ ਜਿਹੜੀਆਂ ਉਹਨਾਂ ਨੂੰ ਉਹ ਪਾਉਣ। ਬਾਕੀ ਜਿਹੜੇ ਵਿਰੋਧੀ ਆ ਓਬਵੀਅਸਲੀ ਉਹ ਵੀ ਚਾਹੁੰਦੇ ਆ ਵੀ ਉਹਨਾਂ ਦੇ ਵੀ ਜਿਹੜੇ ਸਪੋਰਟਰਸ ਆ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਉਹ ਪਾਉਣ। ਪਰ ਤੁਸੀਂ ਜਿਹਨੂੰ ਮਰਜ਼ੀ ਵੋਟ ਪਾਇਓ, ਹੱਕ 'ਚ ਪਾਇਓ, ਚਾਹੇ ਉਸ ਦੇ ਅਗੇਂਸਟ ਪਾਇਓ ਗਵਰਨਰ ਨਿਊਸਮ ਦੇ, ਪਰ ਵੋਟ ਜਿਹੜੀ ਉਹ ਜ਼ਰੂਰ ਪਾਇਓ। ਆਪਣੇ ਆંકੜੇ ਜਿਹੜੇ ਆ ਵੋਟਿੰਗ ਵਾਲੇ ਆਪਾਂ ਐਜ਼ ਏ ਕਮਿਊਨਿਟੀ ਭਾਈਚਾਰਕ ਤੌਰ ਦੇ ਉੱਤੇ ਜਿਹੜਾ ਉਹ ਆਪਾਂ ਉਸ ਨੂੰ ਵਧਾਈਏ, ਤਾਂ ਜੋ ਆਉਣ ਵਾਲੀਆਂ ਜਿਹੜੀਆਂ ਆਪਣੀਆਂ ਬਹੁਤ ਸਾਰੀਆਂ ਆਲਰੇਡੀ ਮੰਗਾਂ ਆ, ਬਹੁਤ ਸਾਰੀਆਂ ਜ਼ਰੂਰਤਾਂ ਆ, ਉਹਨਾਂ ਨੂੰ ਜਿਹੜੇ ਉਹ ਨੰਬਰ ਦੇਖ ਕੇ ਹੋਏ ਜਿਹੜੇ ਲਾਅ ਮੇਕਰਸ ਆ ਉਹ ਫਿਰ ਉਹਨਾਂ ਨੂੰ ਪੂਰੀਆਂ ਕਰਨ। ਅਤੇ ਨਾਲੇ ਜਿੱਦਾਂ ਆਪਾਂ ਬਾਰ-ਬਾਰ ਕਹਿੰਦੇ ਹਾਂ ਵੀ ਬਾਦਲ ਨੇ ਕੀ ਕੀਤਾ ਅਤੇ ਕੈਪਟਨ ਨੇ ਕੀ ਕੀਤਾ, ਕੇਜਰੀਵਾਲ ਨੇ, ਭਗਵੰਤ ਮਾਨ ਨੇ ਕੀ ਕੀਤਾ, ਸਾਰਿਆਂ ਦੇ ਉੱਤੇ ਆਪਣੀ ਨਜ਼ਰ ਰਹਿੰਦੀ ਆ। ਇੱਥੇ ਵੀ ਦੇਖਿਆ ਕਰੋ ਵੀ ਕੀ ਜਿਹੜਾ ਉਹ ਚੱਲ ਰਿਹਾ ਆ, ਉਹਨਾਂ ਸਾਰੀਆਂ ਹੀ ਜਿਹੜੀਆਂ ਪੋਲਿਸੀਜ਼ ਦਾ ਕਿੱਦਾਂ ਤੁਹਾਡੇ ਉੱਤੇ ਜਿਹੜਾ ਉਹ ਅਸਰ ਹੁੰਦਾ ਆ, ਹੋਵੇਗਾ, ਉਹਨਾਂ ਲਾਅ ਮੇਕਰਸ ਨੇ ਹੀ ਜਿਹੜਾ ਉਹ ਬਣਾਉਣੀਆਂ ਹੁੰਦੀਆਂ ਹੈ। ਸੋ ਉਹ ਚੀਜ਼ਾਂ ਦਾ ਜਿਹੜਾ ਉਹ ਜ਼ਰੂਰ ਧਿਆਨ ਰੱਖਿਓ। ਵੋਟ ਜਿਹੜੀ ਉਹ ਆਪਣੀ ਜ਼ਰੂਰ ਪਾਇਓ। ਜਿਨ੍ਹਾਂ ਨੇ ਅਜੇ ਤੱਕ ਨਹੀਂ ਪਾਈ ਉਹ ਵੋਟ ਪਾਓ। ਅਤੇ ਜ਼ਰੂਰ ਤੁਸੀਂ ਫੇਸਬੁੱਕ ਦੇ ਉੱਤੇ ਫੋਟੋ ਵੀ ਘੱਲ ਦਿਓ, ਜੇ ਤੁਸੀਂ ਘੱਲਣੀ ਚਾਹੁੰਦੇ ਆ, ਤਾਂ ਆਪਾਂ ਸ਼ੇਅਰ ਵੀ ਕਰਾਂਗੇ ਵੀ ਤੁਸੀਂ ਵੋਟ ਆਲਰੇਡੀ ਜਿਹੜੀ ਉਹ ਪਾ ਦਿੱਤੀ ਹੈਗੀ ਆ। ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਮੇਲ ਵੀ ਕਰ ਦਿੰਦੇ ਹੈਗੇ ਆ, ਤਾਂ ਵੀ ਤੁਹਾਡੀ ਵੋਟ ਜਿਹੜੀ ਆ ਉਹ ਕਾਊਂਟ ਹੋਣੀ ਹੋਊਗੀ। ਸਟੈਂਪ ਜਿਹੜੀ ਅੱਜ ਦੇ ਦਿਨ ਦੀ ਤੁਹਾਡੀ ਮੇਲ ਇਨ ਬੈਲਟ ਦੇ ਉੱਤੇ ਜੇ ਲੱਗ ਜੂਗੀ ਤਾਂ ਵੋਟ ਤੁਹਾਡੀ ਜਿਹੜੀ ਉਹ ਕਾਊਂਟ ਹੋਵੇਗੀ। ਇੱਥੇ ਬਹੁਤ ਵਧੀਆ ਇੱਕ ਹੋਰ ਸਿਸਟਮ ਵੀ ਹੈਗਾ ਕੈਲੀਫੋਰਨੀਆ ਦੇ ਵਿੱਚ, ਟਰੈਕ ਯੂਰ ਬੈਲਟ। ਤੁਸੀਂ ਜਿਹੜੀ ਇਹਨਾਂ ਦੀ ਸੈਕਟਰੀ ਆਫ ਸਟੇਟ ਦੀ ਇਸ ਵੈਬਸਾਈਟ ਦੇ ਉੱਤੇ ਜਾ ਕੇ ਟਰੈਕ ਯੂਰ ਬੈਲਟ ਦੇ ਉੱਤੇ ਤੁਸੀਂ ਜਾ ਕੇ ਉਹ ਆਪਣੇ ਈਮੇਲ ਜਾਂ ਫੋਨ ਜਾਂ ਟੈਕਸਟ ਦੇ ਨਾਲ ਉਸ ਨੂੰ ਅਟੈਚ ਕਰ ਸਕਦੇ ਹਾਂ। ਸੋ ਜਿੰਨੀ ਵਾਰੀ ਵੀ, ਜਦੋਂ ਵੀ ਤੁਸੀਂ ਚਾਹੇ ਲੋਕਲ ਆ, ਚਾਹੇ ਸਟੇਟ ਦੀ ਆ, ਚਾਹੇ ਫੈਡਰਲ ਆ, ਕਿਸੇ ਵੀ ਤਰੀਕੇ ਦੀ ਵੋਟ ਤੁਸੀਂ ਪਾਉਂਦੇ ਆ, ਤਾਂ ਉਹ ਤੁਹਾਨੂੰ ਦੱਸ ਦਿੰਦੇ ਆ ਹਾਂਜੀ ਤੁਹਾਡੀ ਵੋਟ ਪਹੁੰਚ ਗਈ ਆ, ਹਾਂਜੀ ਤੁਹਾਡੀ ਵੋਟ ਜਿਹੜੀ ਆ ਉਹ ਗਿਣੀ ਜਾਵੇਗੀ। ਸੋ ਟਰੈਕ ਯੂਰ ਬੈਲਟ ਦੇ ਉੱਤੇ ਜਾ ਕੇ ਵੀ ਤੁਸੀਂ ਆਪਣੀ ਦੇਖ ਸਕਦੇ ਵੀ ਤੁਹਾਡੀ ਵੋਟ ਦਾ ਕੀ ਬਣਿਆ, ਕਿਉਂਕਿ ਨਹੀਂ ਤਾਂ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਜਿਹੜਾ ਹੈ ਵਾਧੂ ਦਾ ਹੀ ਰੌਲਾ ਜਿਹੜਾ ਆ ਇੱਥੇ ਉਹ ਪਿਆ ਰਹਿੰਦਾ, ਝੂਠਾ ਹੀ ਰੌਲਾ। ਬਹੁਤ ਸਾਰੇ ਲੋਕ ਆ ਕੇ ਬਗੈਰ ਸਬੂਤਾਂ ਤੋਂ ਦਾਅਵੇ ਜਿਹੜੇ ਆ ਉਹ ਕਰ ਦਿੰਦੇ ਆ ਜੀ ਫਰਾਡ ਹੋ ਗਿਆ, ਇਹ ਹੋ ਗਿਆ। ਸਾਬਕਾ ਰਾਸ਼ਟਰਪਤੀ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਖਰਚਦੇ ਇਹ ਚੀਜ਼ ਨੂੰ ਸਾਬਤ ਕਰਨ ਦੇ ਲਈ, ਕਿਸੇ ਅਦਾਲਤ ਨੇ ਵਿੱਚ ਉਹ ਸਾਬਤ ਨਹੀਂ ਕਰ ਸਕੇ। ਸੋ ਕੋਰਾ ਝੂਠ ਜਿਹੜਾ ਉਹਨਾਂ ਦਾ ਉਹ ਚੀਜ਼ ਸਾਹਮਣੇ ਜਿਹੜੀ ਉਹ ਰਹੀ। ਪਰ ਕਈ ਵਾਰੀ ਹੋ ਵੀ ਜਾਂਦੀ। ਪਿੱਛੇ ਜੇ ਆਪਾਂ ਦੇਖਿਆ ਵੀ ਉਹ ਇੱਕ ਕਾਰ ਦੇ ਵਿੱਚੋਂ ਕਿੰਨੇ ਬੈਲਟ ਜਿਹੜੇ ਫੜੇ ਗਏ ਸੀ। ਹਾਂਜੀ, ਵੋਟਾਂ ਪਈਆਂ ਨਹੀਂ ਸੀਗੀਆਂ, ਫੜੇ ਜ਼ਰੂਰ ਗਏ ਸੀ। ਛੋਟੀ ਮੋਟੀ ਤਾਂ ਹੋ ਜਾਂਦੀ, ਪਰ ਕ੍ਰਾਈਮ ਜਿਹੜਾ ਆ ਇਦਾਂ ਦਾ, ਇਹਦੀ ਸਜ਼ਾ ਬਹੁਤ ਆ ਜੇ ਕਿਤੇ ਫੜ ਹੋ ਜਾਂਦਾ। ਜੇ ਕੋਈ ਕਰਦਾ ਹੈਗਾ, ਪਰ ਜਿਸ ਹਿਸਾਬ ਦੇ ਨਾਲ ਰੌਲਾ ਪਾਉਂਦੇ ਵੀ ਮਾਸ ਫਰਾਡ ਜਿਹੜਾ ਆ ਉਹ ਕਰਤਾ ਜੀ, ਇੱਦਾਂ ਹੋ ਗਿਆ, ਉਹ ਚੀਜ਼ ਦਾ ਕੋਈ ਵੀ ਸਬੂਤ ਅਜੇ ਤੱਕ ਮੌਜੂਦ ਨਹੀਂ ਹੈਗਾ ਜੀ। ਸੋ ਬਿਲਕੁਲ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਮੇਲ ਕੀਤੇ ਜਾਣ ਬੈਲਟਸ। ਜਿਹੜੇ ਕੰਜ਼ਰਵੇਟਿਵਸ ਆ ਉਹ ਡਰੋਪ ਕਰਨ ਦੇ ਵਿੱਚ ਯਕੀਨ ਰੱਖਦੇ ਆ, ਕਿਉਂਕਿ ਪਿਛਲੀ ਵਾਰੀ ਪਤਾ ਹੀ ਆ ਵੀ ਉਹਦੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ ਵੋਟ ਜਿਹੜੀ ਆ ਖੁਦ ਜਾ ਕੇ ਪਾਓ। ਸੋ ਕਹਿੰਦੇ ਵੀ ਜਿਨ੍ਹਾਂ ਲੋਕਾਂ ਨੇ 7 ਮਿਲੀਅਨ ਦੇ ਕਰੀਬ, 8 ਮਿਲੀਅਨ ਦੇ ਕਰੀਬ ਵੋਟਸ ਆਲਰੇਡੀ ਪੈ ਚੁੱਕੀਆਂ ਹੈਗੀਆਂ, ਸੋ ਕਾਊਂਟ ਆਲਰੇਡੀ ਹੋ
ਵੀ ਗਈਆਂ ਹੈਗੀਆਂ, ਪਰ ਉਹਨਾਂ ਦਾ ਰਿਜ਼ਲਟ ਨਹੀਂ ਅਨਾਊਂਸ ਕਰ ਸਕਦੇ ਜਦੋਂ ਤੱਕ ਸ਼ਾਮ ਦੇ 8 ਵਜੇ ਤੱਕ ਜਿਹੜੀ ਆ ਇਲੈਕਸ਼ਨ ਜਿਹੜੀ ਆ ਦਾ ਟਾਈਮ ਬੰਦ ਨਹੀਂ ਹੋਣਾ ਹੈਗਾ। ਸੋ ਪਹਿਲਾਂ ਜਿਹੜੇ ਰਿਜ਼ਲਟਸ ਆਊਗੇ ਉਹ ਨੈਚੁਰਲੀ ਕਹਿੰਦੇ ਵੀ ਡੈਮੋਕ੍ਰੇਟਸ ਦੇ ਹੱਕ ਦੇ ਵਿੱਚ ਹੋਊਗੇ, ਪਰ ਜੇ ਥੋੜ੍ਹੀ ਫਸਵੀਂ ਟੱਕਰ ਹੋਈ ਤਾਂ ਕਾਫੀ ਦਿਨ ਜਿਹੜੇ ਆ ਇਲੈਕਸ਼ਨ ਦੇ ਰਿਜ਼ਲਟ ਡਿਕਲੇਅਰ ਕਰਨ ਨੂੰ ਲੱਗ ਸਕਦੇ ਆ। ਜੀ, ਫਿਰ ਕੱਲੀ ਜਿਹੜੀ ਵੋਟ ਉਹ ਹੋਣੀ ਆ ਪ੍ਰੋਵੀਜ਼ਨਲ ਵੋਟ ਤੱਕ ਵੀ ਜਿਹੜੀਆਂ ਫਿਰ ਜਿਹੜੀਆਂ ਜੇ ਬਹੁਤ ਜ਼ਿਆਦਾ ਨਜ਼ਦੀਕੀ ਮਾਮਲਾ ਹੋਇਆ ਤਾਂ ਜਿਹੜਾ ਉਹ ਹੋਊਗਾ, ਪਰ ਚਾਂਸ ਜਿਹੜੇ ਆ ਰਾਈਟ ਨਾਓ ਜਿਹੜੇ ਨਵੇਂ ਆਏ ਸਰਵਿਸ ਦੇ ਮੁਤਾਬਕ ਘੱਟ ਲੱਗਦੇ ਆ, ਪਰ ਯੂ ਨੈਵਰ ਨੋ ਲਾਸਟ ਦੇ ਰਾਜਨੀਤੀ ਦੇ ਵਿੱਚ ਜਿਹੜਾ ਆ ਵੋਟਾਂ ਦੇ ਵਿੱਚ ਕੁਛ ਵੀ ਜਿਹੜਾ ਉਹ ਹੋ ਸਕਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜੀ ਗਰੀਬੀ ਸੀਗੀ ਉਹ ਪਿਛਲੇ ਸਾਲ ਦੇ ਵਿੱਚ ਉਹ ਥੋੜ੍ਹੀ ਘਟੀ ਹੈਗੀ ਆ। ਕਹਿੰਦੇ ਵੀ ਮੁੱਖ ਤੌਰ ਦੇ ਉੱਤੇ ਜਿਹੜੀ ਸਰਕਾਰੀ ਸਹਾਇਤਾ ਦਿੱਤੀ ਗਈ ਲੋਕਾਂ ਨੂੰ ਲੋਸਟ ਜੌਬਸ ਦੇ ਲਈ, ਉਸ ਦਾ ਇੱਕ ਕਹਿੰਦੇ ਵੀ ਮੁੱਖ ਕਾਰਨ ਰਿਹਾ ਹੈਗਾ ਆ। ਸੋ 9.1% ਜਿਹੜੇ ਅਮਰੀਕਨਜ਼ ਸੀਗੇ ਪਿਛਲੇ ਸਾਲ ਸੈਂਸਸ ਬਿਊਰੋ ਦੇ ਆંકੜਿਆਂ ਦੇ ਮੁਤਾਬਕ ਉਹ ਗਰੀਬ ਸੀਗੇ, ਪਾਵਰਟੀ ਲਾਈਨ ਤੋਂ ਥੱਲੇ ਸੀਗੇ। 2019 ਦੇ ਵਿੱਚ ਇਹੀ ਆંકੜਾ 11.8% ਦੇ ਉੱਤੇ ਦੱਸਿਆ ਜਾਂਦਾ ਸੀ। ਸੋ 2% ਤੋਂ ਵੱਧ 2.5% ਤੋਂ ਵੱਧ ਜਿਹੜੀ ਗਿਰਾਵਟ ਆ ਇਸ ਦੇ ਵਿੱਚ ਗਰੀਬੀ ਦੇ ਵਿੱਚ ਕਹਿੰਦੇ ਆ ਵੀ ਜਿਹੜੀ ਉਹ ਆਈ ਆ। ਸੋ ਕਹਿੰਦੇ ਵੀ ਜਿਹੜੀਆਂ ਗੌਰਮੈਂਟ ਏਡ ਪ੍ਰੋਗਰਾਮਸ ਆ ਉਹਨਾਂ ਨੇ ਕਈ ਮਿਲੀਅਨਸ ਆਫ ਜਿਹੜੇ ਲੋਕ ਗਰੀਬੀ ਦੇ ਵਿੱਚ ਸੀਗੇ ਉਹਨਾਂ ਨੂੰ ਗਰੀਬੀ ਦੇ ਲੈਵਲ ਤੋਂ ਜਿਹੜਾ ਹੁਣ ਚੱਕਿਆ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ, ਕਿਉਂਕਿ ਆਲਰੇਡੀ ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਆਟਾ ਦਾਲ ਸਕੀਮ ਨੂੰ ਲੈ ਕੇ ਇੱਥੇ ਵੀ ਕਈ ਦੇ ਦੁਆਰਾ ਜਿਹੜਾ ਇਸ ਦਾ ਵਿਰੋਧ ਆ ਉਹ ਦਰਸਾਇਆ ਜਿਹੜਾ ਉਹ ਜਾ ਰਿਹਾ ਆ ਵੀ ਘਰੇ ਬੈਠਿਆਂ ਨੂੰ ਜੇ ਤੁਸੀਂ ਇੱਦਾਂ ਹੀ ਜਿਹੜੇ ਦੇਈ ਜਾਓਗੇ ਤਾਂ ਗੱਲ ਪ੍ਰੋਬਲਮ ਵਾਲੀ ਜਿਹੜੀ ਉਹ ਬਣੇਗੀ। ਅਨਇੰਪਲੋਇਮੈਂਟ ਬੈਨੀਫਿਟਸ ਅਤੇ ਹੁਣ ਉਹ ਸਾਰੀਆਂ ਚੀਜ਼ਾਂ ਤਾਂ ਵੈਸੇ ਹੁਣ ਖ਼ਤਮ ਜਿਹੜੀਆਂ ਉਹ ਹੋ ਰਹੀਆਂ ਆ। ਜਿਹੜੇ ਫੋਰਬੀਅਰੈਂਸ ਹੈਗੇ ਆ ਉਹ ਵੀ ਜਿਹੜੇ ਬੰਦ ਹੋ ਰਹੇ, ਹੋਰ ਕਈ ਜਿਹੜੇ ਪ੍ਰੋਗਰਾਮਸ ਫੈਡਰਲ ਤੌਰ ਦੇ ਉੱਤੇ ਚੱਲ ਰਹੇ ਸੀਗੇ ਉਹ ਹੁਣ ਸਮਾਪਤ ਹੋ ਰਹੇ ਆ। ਅਤੇ ਹੁਣ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਮਿਨੀਮਮ ਵੇਜ ਆ ਉਸ ਦੇ ਵਿੱਚ ਵੀ ਜਿਹੜਾ ਆ ਉਹ ਵਾਧਾ ਹੋ ਚੁੱਕਾ ਹੋਇਆ ਆ। ਕਈ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਤਾਂ ਤਕਰੀਬਨ ਸਾਰਿਆਂ ਨੇ ਜਿਹੜੇ $15 ਜਿਹੜੇ ਉਹ ਕਰ ਦਿੱਤੇ ਆ। ਪਰ ਹੁਣ ਇਹ ਆ ਵੀ ਜੇ ਛੋਟੇ ਲੈਵਲ ਤੋਂ ਲੈ ਕੇ ਸਾਰੇ ਲੈਵਲ ਦੇ ਵਿੱਚ ਇਸ ਚੀਜ਼ ਦੇ ਵਿੱਚ ਵਾਧਾ ਹੁੰਦਾ ਤਾਂ ਫਿਰ ਲੋਕਾਂ ਨੂੰ ਕੰਮ 'ਤੇ ਵਾਪਸ ਨਾ ਜਾਣ ਵਾਲੀ ਕੋਈ ਸ਼ਿਕਾਇਤ ਨਹੀਂ ਜਿਹੜੀ ਉਹ ਹੁਣ ਰਹਿਣੀ ਚਾਹੀਦੀ। ਅਤੇ ਕਿੰਨਾ ਕੁ ਚਿਰ ਤੁਸੀਂ ਹੈਂਡ ਆਊਟ ਮਨੀ ਜਿਹੜੀ ਉਹ ਦਿੰਦੇ ਜਾਓਗੇ, ਉਹ ਵੀ ਕੋਈ ਸਾਰਥਕ ਚੀਜ਼ ਜਿਹੜੀ ਉਹ ਨਹੀਂ ਰਹੂਗੀ। ਲੋਕਾਂ ਨੂੰ ਕੰਮ ਵਾਲੇ ਪਾਸੇ ਨੂੰ ਵੀ ਜਿਹੜਾ ਆ ਹੁਣ ਸੋਚਣਾ ਜਿਹੜਾ ਚਾਹੀਦਾ। ਚਲੋ ਚੰਗੀ ਗੱਲ ਆ, ਗਰੀਬੀ ਤੋਂ ਜਿਹੜੇ ਉਹ ਬਾਹਰ ਆਏ ਆ। ਜਦੋਂ ਲੋੜ ਸੀਗੀ ਉਦੋਂ ਸਰਕਾਰ ਨੇ ਮਦਦ ਕਰ ਦਿੱਤੀ, ਹੋ ਗਈ ਆ, ਅਤੇ ਹੁਣ ਪੈਰਾਂ 'ਤੇ ਖੜ੍ਹੇ ਰਹਿਣ ਦੇ ਲਈ ਮੁੜ ਦੁਬਾਰਾ ਜਿਹੜਾ ਆ ਕੰਮ ਵਾਲੇ ਪਾਸੇ ਨੂੰ ਜਿਹੜਾ ਹੁਣ ਵਧਣ ਦੀ ਜ਼ਰੂਰਤ ਹੈਗੀ ਆ। ਅਗਲੀ ਖਬਰ ਜਿਹੜੀ ਟ੍ਰੋਪੀਕਲ ਸਟੋਰਮ ਨਿਕਲਸ ਨੂੰ ਲੈ ਕੇ ਆ, ਉਸਨੇ ਕਾਫੀ ਜਿਹੜਾ ਪਾਣੀ ਆ, ਮੀਂਹ ਆ, ਗਲਫ ਕੋਸਟ ਦੇ ਵਿੱਚ ਡ੍ਰੌਪ ਕੀਤਾ ਹੈਗਾ ਆ। 500,000 ਘਰ ਜਿਹੜੇ ਆ ਅਤੇ ਬਿਜ਼ਨਸਿਸ ਆ ਉਹ ਬਿਜਲੀ ਤੋਂ ਬਿਨਾਂ ਹੂਸਟਨ ਏਰੀਏ ਦੇ ਵਿੱਚ ਹੈਗੇ ਆ। ਕਹਿੰਦੇ ਪਈ 1 ਫੁੱਟ 12 ਇੰਚ ਤੱਕ ਜਿਹੜਾ ਮੀਂਹ ਆ ਹੂਸਟਨ ਏਰੀਏ ਦੇ ਵਿੱਚ ਪਿਆ ਹੈਗਾ ਆ। ਸੇਮ ਏਰੀਆ ਆ ਜਿੱਥੇ ਹਰੀਕੇਨ ਹਾਰਵੇ ਸੰਨ 2017 ਦੇ ਵਿੱਚ ਆਇਆ ਸੀ। ਇਸ ਤੋਂ ਬਿਨਾਂ ਲੂਜ਼ੀਆਨਾ ਦੇ ਵਿੱਚ ਵੀ ਜਿਹੜਾ ਕਾਫੀ ਮੀਂਹ ਪਿਆ ਹੈਗਾ ਆ। ਹੂਸਟਨ, ਟੈਕਸਸ, ਗਲਵੈਸਟਨ 'ਚ ਕਹਿੰਦੇ ਪਈ 14 ਇੰਚ ਤੱਕ ਮੀਂਹ ਪਿਆ। ਮੈਨੂੰ ਪਤਾ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਕਾਫੀ ਉਸ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ। ਜ਼ਰੂਰ ਜੇ ਕੋਈ ਸੁਣਦੇ ਹੋਏ ਤਾਂ ਜੇ ਅਪਡੇਟ ਕਰਨੀ ਹੋਈ, ਕਿਉਂਕਿ ਲੋਕਲ ਆ, ਤੁਸੀਂ ਕਾਲ ਕਰਕੇ ਆਪਣੇ ਜਿਹੜੇ ਵਿਚਾਰ ਵੀ ਸ਼ੇਅਰ ਕਰ ਸਕਦੇ ਆ 408 272 5200 'ਤੇ। ਸੜਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਫਲੱਡਿੰਗ ਹੋਈ ਹੈਗੀ ਆ। ਆਪਾਂ ਨੂੰ ਪਤਾ ਵੀ ਜਦੋਂ ਪਿਛਲੀ ਵਾਰੀ ਫਲੱਡ ਆਏ ਸੀ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਸੰਦੀਪ ਢਾਲੀਵਾਲ ਉਹਨਾਂ ਨੇ ਬਹੁਤ ਹੈਲਪ ਕੀਤੀ ਸੀ। ਉਹ ਨਹੀਂ ਹੁਣ ਸਾਡੇ ਵਿੱਚ ਰਹੇ, ਪਰ ਉਹਦੇ ਕਰਕੇ ਜਿਹੜਾ ਉਹਨਾਂ ਦਾ ਇੰਨਾ ਨਾਮ ਜਿਹੜਾ ਦੁਨੀਆ 'ਤੇ ਚਮਕਿਆ ਸੀਗਾ। ਪਰ ਜਿਹੜੀ ਟੈਕਸਸ ਸਟੇਟ ਦੇ ਵਿੱਚ ਜਿਹੜੇ ਉੱਥੇ ਦੇ ਆਫੀਸ਼ੀਅਲ ਆ ਉਹ ਇੱਕ ਤਰ੍ਹਾਂ ਨਾਲ ਹੁਣ ਫਿਰ ਘਬਰਾਏ ਹੋਏ ਆ ਵੀ ਇੰਨੇ ਜ਼ਿਆਦਾ ਮੀਂਹ ਪੈਣ ਦੇ ਨਾਲ ਕਿਤੇ ਜਾਨੀ ਅਤੇ ਮਾਲੀ ਨੁਕਸਾਨ ਹੋਰ ਜ਼ਿਆਦਾ ਨਾ ਹੋਵੇ। ਜੀ, ਇਹ ਆ ਵੀ ਚਲੋ ਚੰਗਾ ਹੋਇਆ ਵੀ ਗਲਫ ਦੇ ਵਿੱਚ ਹੀ ਜਿਹੜਾ ਮੀਂਹ ਆ ਉਹ ਪੈ ਗਿਆ ਲੈਂਡਫਾਲ ਹੋਣ ਤੋਂ ਜਿਹੜਾ ਉਸ ਤੋਂ ਪਹਿਲਾਂ ਹੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਹਿੰਦੇ ਵੀ ਇਸ ਟਾਈਮ ਜਿਹੜੇ ਆ ਸਵੈ ਇਕਾਂਤ ਦੇ ਵਿੱਚ ਹੈਗੇ ਨੇ, ਸੈਲਫ ਆਈਸੋਲੇਟ ਉਹਨਾਂ ਨੇ ਕੀਤਾ ਹੋਇਆ। ਕਹਿੰਦੇ ਵੀ ਕੋਵਿਡ ਐਕਸਪੋਜਰ ਜਿਹੜਾ ਆ ਉਹਨਾਂ ਨੂੰ
ਹੋ ਗਿਆ ਸੀਗਾ। ਉਹ ਕਹਿੰਦੇ ਵੀ ਅਜੇ ਤੱਕ ਪੋਜ਼ੀਟਿਵ ਟੈਸਟ ਤਾਂ ਜਿਹੜਾ ਉਹਨਾਂ ਦਾ ਨਹੀਂ ਆਇਆ, ਕ੍ਰੈਮਲਿਨ ਨੇ ਜਿਹੜਾ ਉਹ ਦੱਸਿਆ ਆ। ਸੋ ਰਸ਼ੀਅਨ ਪ੍ਰੈਜ਼ੀਡੈਂਟ ਕ੍ਰੈਮਲਿਨ ਦੇ ਵਿੱਚ ਸੀਰੀਆ ਦੇ ਬਸ਼ਰ ਅਲ ਅਸਾਦ ਆ, ਉਹਨਾਂ ਨੂੰ ਕੱਲ੍ਹ ਹੀ ਜਿਹੜੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀਗੀ। ਸੋ ਇਹ ਖਬਰ ਜਿਹੜੀ ਹੈ ਕ੍ਰੈਮਲਿਨ ਤੋਂ ਜਿਹੜੀ ਉਹ ਆ ਰਹੀ ਹੈਗੀ ਆ ਵੀ ਜਿਹੜੇ ਉੱਥੇ ਪੁਤਿਨ ਨੇ ਉਹਨਾਂ ਨੇ ਆਪਣੇ ਆਪ ਨੂੰ ਸਵੈ ਇਕਾਂਤ ਦੇ ਵਿੱਚ ਸੈਲਫ ਆਈਸੋਲੇਟ ਕਰਕੇ ਜਿਹੜਾ ਆ ਉਹ ਹੁਣ ਰੱਖਿਆ ਹੈਗਾ ਆ। ਉਹਨਾਂ ਦੇ ਦਾਅਵਿਆਂ ਦੇ ਮੁਤਾਬਕ ਕਹਿੰਦੇ ਵੀ ਬਿਲਕੁਲ ਜਿਹੜੇ ਸਿਹਤਮੰਦ ਨੇ ਅਤੇ ਕੋਵਿਡ ਪੋਜ਼ੀਟਿਵ ਜਿਹੜੇ ਉਹ ਨਹੀਂ ਆਏ, ਪਰ ਇਹ ਆ ਵੀ ਕਹਿੰਦੇ ਐਕਸਪੋਜ਼ ਜਿਹੜੇ ਆ ਉਸ ਦੇ ਸੰਪਰਕ ਦੇ ਵਿੱਚ ਕਿਸੇ ਕੋਵਿਡ ਪੋਜ਼ੀਟਿਵ ਦੇ ਸੰਪਰਕ ਦੇ ਵਿੱਚ ਉਹ ਆਏ ਸੀਗੇ। ਜੀ, ਅਗਲੀ ਖਬਰ ਜਿਹੜੀ ਆ ਅਫਗਾਨਿਸਤਾਨ ਤੋਂ ਆ ਰਹੀ ਆ। ਕਹਿੰਦੇ ਵੀ ਅਫਗਾਨਿਸਤਾਨ ਦੇ ਜਿਹੜੇ ਲੀਡਰ ਹੈਗੇ ਤਾਲੀਬਾਨ ਦੇ, ਹੋ ਸਕਦਾ ਕਹਿੰਦੇ ਆਪਸ 'ਚ ਹੀ ਲੜ ਕੇ ਹੀ ਉਹਨੇ ਮਰਨਾ ਸ਼ੁਰੂ ਕਰ ਦਿੱਤਾ ਆ। 2 ਲੀਡਰਾਂ ਦੀ ਜਿਹੜੀ ਖਬਰ ਆ ਰਹੀ ਹੈਗੀ ਆ, ਇੱਕ ਉੱਥੇ ਦਾ ਜਿਹੜਾ ਡਿਪਟੀ ਪ੍ਰਾਈਮ ਮਿਨਿਸਟਰ ਬਣਾਇਆ ਸੀ ਮੁੱਲਾ ਬਰਦਾਰ, ਉਹ ਕਹਿੰਦੇ ਵੀ ਪਬਲਿਕ ਦੇ ਵਿੱਚ ਨਹੀਂ ਆਇਆ, ਕਈ ਦਿਨ ਹੋ ਗਏ ਹੈਗੇ ਆ। ਇਹ ਖਬਰਾਂ ਆ ਰਹੀਆਂ ਵੀ ਉਹਨਾਂ ਦਾ ਜਿਹੜਾ ਹੱਕਾਨੀ ਗਰੁੱਪ ਸੀਗਾ ਜਿਨ੍ਹਾਂ ਦਾ ਪ੍ਰਾਈਮ ਮਿਨਿਸਟਰ ਬਣਿਆ ਹੋਇਆ ਅਤੇ ਉਹ ਆਪਸ ਦੇ ਵਿੱਚ ਗੋਲੀਬਾਰੀ ਚੱਲੀ ਉਹਨਾਂ ਦੀ, ਅਤੇ ਹੋ ਸਕਦਾ ਉਹਦੀ ਮੌਤ ਹੋ ਗਈ ਹੋਵੇ। ਪਰ ਜਿਹੜੇ ਤਾਲੀਬਾਨ ਦੇ ਲੀਡਰਸ ਆ ਉਹ ਬਹੁਤ ਘੱਟ ਪਬਲਿਕ ਦੇ ਵਿੱਚ ਤੁਸੀਂ ਦੇਖ ਸਕਦੇ ਆ, ਕਹਿੰਦੇ ਅੰਡਰ ਸ਼ੈਡੋ ਹੀ ਆਉਂਦੇ ਹੈਗੇ ਆ, ਕਿਉਂਕਿ ਸਾਰਿਆਂ ਨੂੰ ਪਤਾ ਆ ਭਈ ਇਕੱਲਾ ਉਹਨਾਂ ਨੂੰ ਅਫਗਾਨਿਸਤਾਨ 'ਤੇ ਨਹੀਂ, ਹੋਰ ਵੀ ਦੁਨੀਆ ਦੀਆਂ ਤਾਕਤਾਂ ਤੋਂ ਖਤਰਾ ਹੈਗਾ ਆ। ਪਰ 2 ਬੰਦੇ ਕਹਿੰਦੇ ਜਿਹੜੇ ਆ, ਇੱਕ ਮੇਨ ਮੁੱਲਾ ਬਰਦਾਰ ਅਤੇ ਇੱਕ ਹੋਰ ਜਿਹੜਾ ਆ ਉਹ ਪਿਛਲੇ ਕਈ ਦਿਨਾਂ ਤੋਂ ਨਹੀਂ ਦਿਸ ਰਹੇ। ਸੋ ਕਈ ਅਫਵਾਹਾਂ ਇਹ ਵੀ ਚੱਲ ਰਹੀਆਂ ਵੀ ਉਹਨਾਂ ਦੀ ਲੜਾਈ 'ਚ ਮੌਤ ਹੋ ਗਈ ਆ ਜਾਂ ਬਿਮਾਰੀ ਨਾਲ ਮੌਤ ਹੋ ਗਈ ਆ। ਇਹ ਜਿਹੜੀ ਅਪਡੇਟ ਆ ਅਫਗਾਨਿਸਤਾਨ ਤੋਂ ਆ ਰਹੀ ਹੈ ਜੀ। ਬਿਲਕੁਲ ਅੰਨੇ ਹੱਥ ਬਟੇਰ ਜਦੋਂ ਲੱਗ ਜਾਂਦਾ ਤਾਂ ਫਿਰ ਕਈ ਕੁਛ ਇੱਦਾਂ ਦਾ ਜਿਹੜਾ ਉਹ ਸਾਹਮਣੇ ਆਪਣੇ ਜਿਹੜਾ ਹਰਜੋਤ ਸਿੰਘ ਜੀ ਆਉਂਦਾ ਆ। ਖਾਲੀ ਪਈ ਥਾਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਹੁਣ ਹਰ ਇੱਕ ਨੇ ਜਿਹੜੀ ਆਪਣੀ ਜਦੋਜਹਿਦ ਕਰਨੀ ਆ। ਜਰਮਨੀ ਦੀ ਚਾਂਸਲਰ ਐਂਗੇਲਾ ਮਰਕਲ 16 ਸਾਲਾਂ ਬਾਅਦ ਜਰਮਨੀ ਦੇ ਇਸ ਅਹੁਦੇ ਤੋਂ ਜਿਹੜੀ ਉਹ ਲਾਂਭੇ ਹੋਣ ਜਾ ਰਹੀ ਹੈਗੀ ਆ। ਸੋ 1.5 ਦਹਾਕਾ ਜਿਹੜਾ ਕਹਿੰਦੇ ਆ ਵੀ ਇਹ ਕਾਬਜ਼ ਇਸ ਦੇ ਉੱਤੇ ਜਿਹੜੀ ਉਹ ਰਹੀ ਆ, ਅਤੇ ਇਹਦੀ ਪਾਰਟੀ ਜਿਹੜੀ ਇਸ ਟਾਈਮ ਆ ਉਸ ਨੂੰ ਰਿਪਲੇਸਮੈਂਟ ਦੇ ਲਈ ਕਹਿੰਦੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਅਤੇ ਮੇ ਬੀ ਇਹ ਵੀ ਹੋਵੇ ਹਰਜੋਤ ਸਿੰਘ ਜੀ ਵੀ ਇਹਦੀ ਪਾਰਟੀ ਜਿਹੜੀ ਉਹ ਹਾਰ ਵੀ ਸਕਦੀ ਹੈਗੀ ਆ। ਸੋ ਜਰਮਨੀ ਦੀ ਜਿਹੜੀ ਐਂਗਲਾ ਮਾਰਕਲ ਆ ਕਾਫੀ ਮਸ਼ਹੂਰ ਜਿਹੜੀ ਹੁਣ ਇਸ ਟਾਈਮ ਲੀਡਰ ਰਹੀ ਆ, ਕਾਫੀ ਤਕੜੀ ਜਿਹੜੀ ਹੁਣ ਲੈਗੇਸੀ ਕਹਿੰਦੇ ਆ ਵੀ ਉਹ ਆਪਣੀ ਛੱਡ ਕੇ ਜਾ ਰਹੀ ਹੈਗੀ ਆ। ਸੋ ਦੇਖਦੇ ਹਾਂ ਕੀ ਬਣਦਾ ਆ, ਪਰ ਇੱਕ ਵੱਡੇ ਲੀਡਰ ਦੇ ਵਜੋਂ ਜ਼ਰੂਰ ਜਿਹੜਾ ਸੰਸਾਰ ਭਰ ਦੇ ਵਿੱਚ ਉਸਦਾ ਨਾਮ ਉੱਭਰ ਕੇ ਰਿਹਾ ਹੈਗਾ ਆ। ਜੀ, ਅਗਲੀ ਖਬਰ ਯੂਕੇ ਤੋਂ ਆ ਰਹੀ ਆ। ਯੂਕੇ ਦੀ ਸਰਕਾਰ ਕਹਿੰਦੀ ਆ ਵੀ ਜਿਹੜਾ ਪੈਰੇਂਡੇਮਿਕ ਦੇ ਦੌਰਾਨ ਹੁਣ ਉਹ ਬੂਸਟਰ ਸ਼ਾਟ ਲਾਉਣ ਦੀ ਸੋਚ ਰਹੀ ਹੈਗੀ ਆ। ਜਿਹੜੇ ਲੋਕਾਂ ਦੀ ਉਮਰ 50 ਸਾਲ ਜਾਂ ਇਸ ਤੋਂ ਵੱਧ ਹੈਗੀ ਆ ਉਹਨਾਂ ਨੂੰ ਜਿਹੜਾ ਆ ਉਹ ਬੂਸਟਰ ਸ਼ਾਟ ਆਉਣ ਵਾਲੇ ਹਫ਼ਤੇ ਦੇ ਵਿੱਚ ਲਾਉਣਾ ਸ਼ੁਰੂ ਕਰ ਦੇਣਗੇ। ਯੂਕੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਬੋਰਿਸ ਜੌਨਸਨ, ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਵੀ ਇੱਕ ਵਾਰੀ ਤਾਂ ਬਹੁਤ ਬੁਰੀ ਤਰ੍ਹਾਂ ਉਹ ਕਰੋਨਾ ਵਾਇਰਸ ਦੇ ਨਾਲ ਬਿਮਾਰ ਹੋ ਗਏ ਸੀ। ਯੂਕੇ ਦੇ ਵਿੱਚ ਵੀ ਜਿਹੜੀ ਕੰਡੀਸ਼ਨ ਆ ਸਭ ਤੋਂ ਜ਼ਿਆਦਾ ਜਿਹੜੀ ਖਤਰਨਾਕ ਡੈਲਟਾ ਵੇਰੀਐਂਟ ਵੇਲੇ ਹੋਈ ਸੀ। ਕਹਿੰਦੇ ਪਈ 80% ਲੋਕ ਯੂਕੇ ਦੇ ਜਿਹੜੇ ਓਵਰ 16 ਹੈਗੇ ਆ ਉਹ ਫੁੱਲੀ ਵੈਕਸੀਨੇਟਡ ਆ। ਸੋ ਦੇਖੋ ਸਾਡੇ ਨਾਲੋਂ ਤਾਂ ਮੇਰੇ ਖਿਆਲ ਨਾਲ USA ਨਾਲੋਂ ਤਾਂ ਉਹੀ ਚੰਗੇ ਆ ਜਿਹੜੀ ਇੰਨੀ ਵੱਡੀ ਪੋਪੂਲੇਸ਼ਨ ਉਹਨਾਂ ਦੀ ਵੈਕਸੀਨੇਟਡ ਹੋ ਗਈ ਹੈਗੀ ਆ। ਜੀ, ਇਸੇ ਦੀ ਬਾਬਤ ਜਿਹੜਾ ਹਰਜੋਤ ਸਿੰਘ ਜੀ ਚੀਨ ਦੇ ਵਿੱਚ ਜਿਹੜਾ ਇੱਕ ਕੋਵਿਡ ਡੈਲਟਾ ਵੇਰੀਐਂਟ ਦਾ ਆਊਟਬ੍ਰੇਕ ਹੋਇਆ ਆ, ਉਸ ਦਾ ਆਂਕੜਾ ਹੁਣ 22 ਤੋਂ ਵੱਧ ਕੇ 59 ਦੇ ਉੱਤੇ ਕਹਿੰਦੇ ਆ ਉਹ ਪਹੁੰਚ ਚੁੱਕਾ ਹੋਇਆ ਆ। ਇਹ ਜਿਹੜਾ ਉਹ ਦੇਖਿਆ ਗਿਆ ਹੈਗਾ ਆ ਉੱਥੇ। ਉੱਧਰ UN ਦੀ ਜਿਹੜੀ ਜਨਰਲ ਅਸੈਂਬਲੀ ਆ ਉਸ ਦੀ ਐਨੂਅਲ ਮੀਟਿੰਗ ਜਿਹੜੀ ਆ ਉਹ ਹੋਣ ਜਾ ਰਹੀ ਹੈਗੀ ਆ, ਅਤੇ ਉਸ ਦੇ ਵਿੱਚ ਕਹਿੰਦੇ ਆ ਵੀ ਗੇਟਸ ਅਤੇ ਰੌਕਫੈਲਰ ਫਾਊਂਡੇਸ਼ਨ ਦੇ ਜਿਹੜੇ ਲੀਡਰਸ ਹੈਗੇ ਆ ਉਹ ਜਿਹੜੇ ਉਹ ਕਰ ਰਹੇ ਆ ਵਾਰਨਿੰਗ ਉਹਨਾਂ ਦੇ ਲਈ ਜਿਹੜੀ ਹੋਵੇਗੀ ਵੀ ਵਿਦਆਊਟ ਵੱਡੀਆਂ ਸਰਕਾਰਾਂ ਅਤੇ ਫਿਲੈਂਥਰੋਪਿਕ ਜਿਹੜੀ ਇਨਵੈਸਟਮੈਂਟ ਆ ਉਸ ਤੋਂ ਬਗੈਰ ਜਿਹੜੇ ਵੈਕਸੀਨ ਦੀ ਮੈਨੂਫੈਕਚਰ ਅਤੇ ਡਿਲੀਵਰੀ ਜਿਹੜੀ ਖਾਸ ਕਰਕੇ
ਗਰੀਬ ਮੁਲਕਾਂ ਤੱਕ ਪਹੁੰਚਾਉਣੀ ਆ ਉਹ ਕਾਫੀ ਮੁਸ਼ਕਿਲ ਹੋਵੇਗੀ। ਸੋ ਹੁਣ ਦੇਖਦੇ ਹਾਂ ਵੀ ਇਸ ਪੂਰੇ ਬਾਬਤ ਕੀ ਬਣਦਾ ਹੈ। ਜ਼ੋਰ ਤਾਂ ਇਹਨਾਂ ਦਾ ਲੱਗਾ ਆ। ਇੱਥੋਂ ਦੇ ਵੀ ਹਰਜੋਤ ਸਿੰਘ ਜੀ US ਦੇ ਵਿੱਚ ਵੀ ਜਿਹੜੇ ਸਰਕਾਰ ਆ ਉਸ ਦੀ ਆਲੋਚਨਾ ਕਰ ਰਿਹਾ ਵੀ ਭਾਈ ਧੱਕੇ ਦੇ ਨਾਲ ਹੀ ਹੁਣ ਜਿਹੜਾ ਉਹ ਤੀਜਾ ਬੂਸਟਰ ਸ਼ਾਟ ਜਿਹੜਾ ਉਹ ਨਾ ਲਾਓ। ਬਹੁਤ ਸਾਰੇ ਜਿਹੜੇ ਡਾਕਟਰਸ ਆ ਉਹਨਾਂ ਨੇ ਕਿਹਾ ਆ ਵੀ ਹਾਲ ਦੀ ਘੜੀ ਤੀਜੇ ਸ਼ਾਟ ਦੀ ਜ਼ਰੂਰਤ ਨਹੀਂ ਹੈਗੀ, ਪਰ ਬਾਈਡਨ ਪ੍ਰਸ਼ਾਸਨ ਆਲਰੇਡੀ ਕਹਿ ਚੁੱਕੇ ਆ ਵੀ 20 ਸਤੰਬਰ ਤੋਂ ਬਾਅਦ ਦੇ ਵਿੱਚ ਅਸੀਂ ਬੂਸਟਰ ਸ਼ਾਟਸ ਜਿਹੜੇ ਆ ਉਹ ਅਵੇਲੇਬਲ ਕਰਨ ਜਾ ਰਹੇ ਹਾਂ। ਅਜੇ ਇਹ ਕਹਿੰਦੇ ਆ ਪੂਰੀ ਤਰ੍ਹਾਂ ਤੈਅ ਨਹੀਂ ਹੋ ਪਾ ਰਿਹਾ ਵੀ ਕਿਹਨਾਂ ਨੂੰ ਪਹਿਲੋਂ ਜਿਹੜੇ ਆ ਬੂਸਟਰ ਸ਼ਾਟ ਤੀਜੇ ਸ਼ਾਟ ਜਿਹੜੇ ਉਹ ਲੱਗਣਗੇ। ਵੀ ਜਿੱਦਾਂ ਪਹਿਲੋਂ ਟੀਕੇ ਲਾਏ ਗਏ ਸੀਗੇ ਵੀ ਪਹਿਲੋਂ ਜਿਨ੍ਹਾਂ ਦੇ ਇਮਿਊਨ ਸਿਸਟਮ ਸਟਰੋਂਗ ਨਹੀਂ ਆ ਜਾਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਹਿਲੋਂ ਲਾਉਣੇ ਆ ਜਾਂ ਕਿੱਦਾਂ ਜਿਹੜਾ ਉਹ ਹੋਊਗਾ। ਪਰ ਹਾਲ ਦੀ ਘੜੀ ਇੱਥੇ ਵੀ ਇਸ ਚੀਜ਼ ਦੀ ਵਿਰੋਧਤਾ ਹੋ ਰਹੀ ਹੈ ਵੀ ਤੀਜੇ ਸ਼ਾਟ ਦੀ ਅਜੇ ਹਾਲ ਦੀ ਘੜੀ ਜ਼ਰੂਰਤ ਨਹੀਂ ਹੈਗੀ। ਜੀ, ਅਗਲੀ ਖਬਰ ਜਿਹੜੀ ਆ ਉਹ ਬੋਇੰਗ ਦੇ ਸੰਬੰਧ ਦੇ ਵਿੱਚ ਆ। ਬੋਇੰਗ ਕੰਪਨੀ ਜਿਹੜੀ ਆ ਉਹ ਕਹਿ ਰਹੀ ਆ ਵੀ ਜਿਹੜਾ 에ਅਰ ਟਰੈਵਲ ਹੈਗਾ ਆ ਉਹ ਸੰਨ 2024 ਦੇ ਵਿੱਚ ਪ੍ਰੀ ਪੈਂਡੇਮਿਕ ਲੈਵਲ ਤੇ ਪਹੁੰਚੂਗਾ। ਸੋ ਹਜੇ ਕਾਫੀ ਲੰਮਾ ਸਮਾਂ ਇਸ ਨੂੰ ਲੱਗੇਗਾ। ਪਿਛਲੇ ਸਾਲ ਜਿਹੜਾ ਆ 60% ਪੈਸੰਜਰ ਜਿਹੜੇ ਆ ਉਹ ਘੱਟ ਜਿਹੜੇ ਪਲੇਨ ਦੇ ਵਿੱਚ ਚੜ੍ਹੇ ਹੈਗੇ ਆ। 1.8 ਬਿਲੀਅਨ ਤੇ ਇੰਡਸਟਰੀ ਨੇ 126 ਬਿਲੀਅਨ ਡਾਲਰ ਜਿਹੜਾ ਆ ਲੂਜ਼ ਕੀਤਾ ਹੈਗਾ। ਸੋ ਇਸ ਸਾਲ ਵੀ ਹੁਣ ਹੌਲੀ ਹੌਲੀ ਪਿਕਅਪ ਤਾਂ ਕਰ ਰਿਹਾ, ਪਰ ਹਜੇ ਬਹੁਤ ਘੱਟ ਆ ਕਿਉਂਕਿ ਬਹੁਤ ਸਾਰੇ ਮੁਲਕਾਂ ਤੋਂ ਤਾਂ ਸਿੱਧੀਆਂ ਫਲਾਈਟਾਂ ਹੀ ਨਹੀਂ ਹੈਗੀਆਂ USA ਨੂੰ, ਖਾਸ ਕਰਕੇ ਇੰਡੀਆ ਤੋਂ। ਈਵਨ ਆਪਣਾ ਜਿਹੜਾ ਗੁਆਂਢੀ ਮੁਲਕ ਆ ਕੈਨੇਡਾ, ਉੱਥੋਂ ਤਾਂ ਹਜੇ ਵੀ ਜਿਹੜਾ ਆ ਇੱਥੇ ਲੋਕ ਨਹੀਂ ਆ ਸਕਦੇ। ਸੋ ਹੋਪਫੁਲੀ ਹੌਲੀ ਹੌਲੀ ਜੇ ਕੰਟਰੋਲ ਕਰੋਨਾ ਵਾਇਰਸ 'ਤੇ ਰਿਹਾ ਤਾਂ ਜਿਹੜੀ ਆ ਇਹ ਇੰਡਸਟਰੀ ਪਿਕਅਪ ਹੋਊਗੀ। ਜੀ, ਇੰਡੀਆ ਦੇ ਵਿੱਚ ਵੀ ਕਹਿੰਦੇ ਵੀ ਆંકੜੇ ਘਟ ਰਹੇ ਆ ਅਤੇ ਹੁਣ ਬਹੁਤ ਸਾਰੇ ਜਿਹੜੇ ਮੁਲਕ ਜਿਨ੍ਹਾਂ ਨੂੰ ਪਹਿਲੋਂ ਐਕਸਪੋਰਟ ਕਰਦਾ ਸੀ ਉਹ ਕਹਿ ਰਹੇ ਇੰਡੀਆ ਵਾਲਿਆਂ ਨੂੰ ਵੀ ਭਾਈ ਤੁਸੀਂ ਹੁਣ ਦੁਬਾਰਾ ਜਿਹੜੀਆਂ ਵੈਕਸੀਨਸ ਆ ਉਹਨਾਂ ਨੂੰ ਐਕਸਪੋਰਟ ਕਰਨਾ ਜਿਹੜਾ ਉਹ ਸ਼ੁਰੂ ਕਰੋ। ਇੰਡੀਆ ਤੋਂ ਵੀ ਜਿਹੜਾ ਅਜੇ ਵੀ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਆ ਉਹਨਾਂ ਦੇ ਉੱਤੇ ਰੋਕ ਹੈਗੀ ਆ। ਉਹ ਬਗੈਰ ਨੈਸ਼ਨਲ ਇੰਟਰਸਟ ਜਿਹੜੀ ਰਾਸ਼ਟਰ ਹਿੱਤ ਦੇ ਜਿਹੜੇ ਕੰਮ ਤੋਂ ਬਗੈਰ ਅਜੇ ਵੀ ਵਿਜ਼ਟਰ ਵੀਜ਼ੇ ਵਾਲੇ ਅਮਰੀਕਾ ਦੇ ਵਿੱਚ ਨਹੀਂ ਆ ਸਕਦੇ। ਅਤੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਜੈਕਾਰਾ ਮੂਵਮੈਂਟ ਤੋਂ ਹਰਜੀਤ ਸਿੰਘ ਜਿਹੜੇ ਉਹ ਜੁੜ ਚੁੱਕੇ ਨੇ। ਉਹਨਾਂ ਦਾ ਇੱਕ ਪ੍ਰੋਗਰਾਮ ਸਿੱਖਿਆ ਪ੍ਰੋਗਰਾਮ ਹੁੰਦਾ ਹੈ ਜਿਸ ਦੇ ਵਿੱਚ ਜਿਹੜੇ ਹਾਈ ਸਕੂਲ ਤੋਂ ਬਾਅਦ ਦੇ ਵਿੱਚ ਕਾਲਜ ਦੇ ਲਈ ਜਿਹੜੀ ਉਹ ਉਸ ਦੇ ਬਾਰੇ ਇਹ ਮਦਦ ਜਿਹੜੀ ਉਹ ਕਰਦੇ ਹੁੰਦੇ ਆ। ਸੋ ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ। ਹਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਸੋ ਹਰਜੀਤ ਸਿੰਘ ਆਪਣੇ ਜਿਹੜੇ ਜੈਕਾਰਾ ਮੂਵਮੈਂਟ ਵਾਲਿਆਂ ਦਾ ਜਿਹੜਾ ਸਿੱਖਿਆ 2021 ਆ ਪ੍ਰੋਗਰਾਮ ਆ ਉਸ ਦੇ ਬਾਰੇ ਜਿਹੜਾ ਉਹ ਦੱਸੋ, ਕਿਹਨਾਂ ਦੇ ਲਈ ਹੈਗਾ ਆ, ਕੀ ਕੁਛ ਇਸ ਦੇ ਵਿੱਚ ਹੁੰਦਾ ਹੈ ਪ੍ਰੋਗਰਾਮ ਦੇ ਵਿੱਚ? ਹਾਂਜੀ, ਸਿੱਖਿਆ ਪ੍ਰੋਗਰਾਮ ਇਹ ਹੈਗੇ ਦਾ ਮਕਸਦ ਇਹ ਆ ਵੀ ਜਿਹੜੇ ਬੱਚੇ ਹਾਈ ਸਕੂਲ ਵਿੱਚ ਪੜ੍ਹਦੇ ਆ ਜਿਨ੍ਹਾਂ ਨੇ ਕਾਲਜ ਵਾਸਤੇ ਜਾਂ ਯੂਨੀਵਰਸਿਟੀ ਲਈ ਅਪਲਾਈ ਕਰਨਾ ਹੈ, ਉਹਨਾਂ ਦੀ ਅਸੀਂ ਐਪਲੀਕੇਸ਼ਨ ਦੀ ਪੂਰੀ ਮਦਦ ਕਰਦੇ ਹਨ। ਸੋ ਇੱਦਾਂ ਸਾਡੇ ਵਲੰਟੀਅਰ ਹੈਗੇ ਆ ਜਿਹੜੇ ਸਾਰੇ ਕਾਲਜਿਸ ਪੜ੍ਹੇ ਹੋ ਆ ਤੇ ਉਹ ਫਿਰ ਭਾਵੇਂ ਕਿਸੇ ਨੇ CSU ਅਪਲਾਈ ਕਰਨਾ, UC ਜਾਂ ਪ੍ਰਾਈਵੇਟ ਸਕੂਲ, ਉਹਨਾਂ ਦੀ ਸਾਰਿਆਂ ਦੀ ਐਪਲੀਕੇਸ਼ਨ ਵੱਖਰੀ ਹੁੰਦੀ ਆ। ਸੋ ਇਹਦੇ ਨਾਲ ਕਈ ਵਾਰ ਬੱਚਿਆਂ ਨੂੰ ਔਖਾ ਲੱਗਦਾ ਵੀ ਪਤਾ ਨਹੀਂ ਐਪਲੀਕੇਸ਼ਨ ਲਈ ਕੀ ਕਰਨਾ, ਇੱਥੇ ਕੀ ਭਰਨਾ ਆ, ਐਸੇ ਵਾਸਤੇ ਕੀ ਲਿਖਣਾ ਆ। ਸੋ ਉਹਦੇ ਲਈ ਅਸੀਂ ਪੂਰੀ ਮਦਦ ਕਰਦੇ ਇੰਡੀਵਿਜੂਅਲੀ। ਇਕੱਲੇ ਇਕੱਲੇ ਬੱਚੇ ਦੀ ਅਸੀਂ ਉਹਨਾਂ ਨਾਲ ਮੈਂਟਰ ਉਹਨਾਂ ਨੂੰ ਦਿੰਦੇ ਆ, ਇੱਕ ਪਰਸਨਲ ਵਲੰਟੀਅਰ ਜਿਹੜਾ ਉਹਨਾਂ ਦਾ ਸਪੈਸੀਫਿਕਲੀ ਹੈਲਪ ਕਰੂੰਗੇ। ਤੇ ਇਹ ਸਾਡਾ ਪ੍ਰੋਗਰਾਮ ਪਿਛਲੇ 5 ਸਾਲਾਂ ਦਾ ਚੱਲਦਾ ਆ। ਅਸੀਂ ਬਹੁਤ ਸਾਰੇ ਬੱਚਿਆਂ ਦੀ ਮਦਦ ਕੀਤੀ ਆ। ਕਈ ਪ੍ਰਾਈਵੇਟ ਸਕੂਲ ਵੀ, UC CSU ਸਾਰੇ ਸਕੂਲ ਉਹਨਾਂ ਨੂੰ ਐਡਮਿਸ਼ਨ ਮਿਲੀ ਆ। ਤੇ ਅਸੀਂ ਚਾਹੁੰਦੇ ਹਾਂ ਵੀ ਕਿਸੇ ਬੱਚੇ ਨੂੰ ਇੱਦਾਂ ਨਾ ਲੱਗੇ ਵੀ ਮੈਨੂੰ ਪਤਾ ਨਹੀਂ ਵੀ ਅਪਲਾਈ ਕਿਵੇਂ ਕਰਨਾ ਆ ਜਾਂ ਐਡਮਿਸ਼ਨ ਮਿਲ ਜੂਗੀ ਨਾ ਮਿਲੂਗੀ। ਗੱਲ ਤਾਂ ਅਸੀਂ ਆਪਣੇ ਵੱਲੋਂ ਚਾਹੁੰਦੇ ਵੀ ਪੂਰੀ ਸਭ ਤੋਂ ਵਧੀਆ ਉਹਨਾਂ ਦੀ ਐਪਲੀਕੇਸ਼ਨ ਹੋਵੇ। ਤੇ ਵਧੀਆ ਐਪਲੀਕੇਸ਼ਨ ਅਸੀਂ ਇਕੱਲੇ ਤਾਂ ਨਹੀਂ ਕਰ ਸਕਦੇ, ਸਾਨੂੰ ਹੈਲਪ ਦੀ ਲੋੜ ਹੁੰਦੀ ਆ। ਤੇ ਕਈ ਵਾਰ ਅਸੀਂ ਜਦੋਂ ਆਪ ਅਪਲਾਈ ਕਰਦੇ ਹਾਂ ਕਈ ਕੁਛ ਸਾਨੂੰ ਅਸੀਂ ਮਿਸ ਕਰ ਜਾਂਦੇ ਹਾਂ ਜਾਂ ਸਾਨੂੰ ਪਤਾ ਨਹੀਂ ਹੁੰਦਾ। ਸੋ ਆਪਣੇ ਵਾਲੰਟੀਅਰ ਉਹ ਆਪ ਉਹਨਾਂ ਨੇ ਐਡਮਿਸ਼ਨ ਲਈ ਆ ਬਹੁਤ ਸਾਰੀ ਯੂਨੀਵਰਸਿਟੀ। ਸੋ ਉਹ ਸਪੈਸੀਫਿਕਲੀ ਹੈਲਪ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਕੀ ਭਰਨਾ ਹੁੰਦਾ ਆ, ਕਿਵੇਂ ਲਿਖਣਾ ਚਾਹੀਦਾ ਆ। ਜੀ ਜੀ, ਬਿਲਕੁਲ। ਸੋ ਇਹ ਇਕੱਲਾ ਸਿਰਫ ਕੈਲੀਫੋਰਨੀਆ ਵਾਲਿਆਂ ਵਾਸਤੇ ਆ ਜਾਂ ਨੇਸ਼ਨ ਵਾਈਡ ਆ? ਤੁਸੀਂ
ਅਮਰੀਕਾ US ਦੇ ਵਿੱਚ ਜਿਹੜਾ ਵੀ ਕੋਈ ਵਿਦਿਆਰਥੀ ਹਾਈ ਸਕੂਲ ਤੋਂ ਬਾਅਦ ਕਿਸੇ ਵੀ ਸਕੂਲ 'ਚ ਕਰਨਾ ਆ ਵੀ ਉਸ ਦੇ ਲਈ ਮਦਦ ਕਰੋਗੇ? ਹਾਂਜੀ ਬਿਲਕੁਲ, ਅਸੀਂ ਸਾਰਿਆਂ ਬੱਚਿਆਂ ਦੀ ਮਦਦ ਕਰਦੇ ਹਾਂ, ਸਿਰਫ ਕੈਲੀਫੋਰਨੀਆ ਨਹੀਂ, ਕਿਤੇ ਵੀ ਸਕੂਲਸ, ਭਾਵੇਂ ਤੁਸੀਂ ਕੈਲੀਫੋਰਨੀਆ ਵਿੱਚ ਪੜ੍ਹਨਾ ਹੋਵੇ ਜਾਂ ਬਾਹਰਲੇ ਸਕੂਲ, ਸਾਡੇ ਬੱਚੇ ਹੈਗੇ ਜਿਨ੍ਹਾਂ ਨੇ ਬਾਹਰਲੇ ਸਕੂਲ ਵੀ ਐਡਮਿਸ਼ਨ ਲਈ ਆ ਤੇ ਉਹਨਾਂ ਦੀ ਵੀ ਅਸੀਂ ਹੈਲਪ ਕੀਤੀ ਆ। ਪੇਰੈਂਟਸ ਜਿੱਥੋਂ ਵੀ ਸੁਣਦੇ ਆ, ਭਾਵੇਂ ਕੈਲੀਫੋਰਨੀਆ ਹੋਵੇ, ਨਿਊਯਾਰਕ, ਇੰਡੀਆਨਾ, ਜਿੱਥੋਂ ਵੀ ਅਸੀਂ ਮਦਦ ਕਰਾਂਗੇ। ਤੇ ਇਹ ਪ੍ਰੋਗਰਾਮ ਜਿਹੜੇ ਸਾਡੇ ਟਿਊਟਰ ਹੈਗੇ ਆ ਉਹ ਵੀ ਮੋਸਟਲੀ ਪੰਜਾਬੀ ਹਨ, ਸੋ ਬੱਚਿਆਂ ਨਾਲ ਵੀ ਗੱਲਬਾਤ ਕਰ ਸਕਦੇ, ਪੇਰੈਂਟਸ ਨਾਲ ਵੀ, ਜੇ ਪੇਰੈਂਟਸ ਦੇ ਕੁਐਸਚਨ ਹੈਗੇ ਆ ਜਾਂ ਆਪ ਜਾਣਕਾਰੀ ਲੈਣਾ ਚਾਹੁੰਦੇ ਆ, ਉਹ ਵੀ ਆਪਣੇ ਜਿਹੜੇ ਸਾਡੇ ਮੈਂਟਰ ਹੈਗੇ ਉਹਨਾਂ ਨਾਲ ਗੱਲ ਕਰ ਸਕਦੇ ਆ। ਤੇ ਸਾਡੇ ਆਉਣ ਵਾਲੇ ਵੀਰਵਾਰ ਆਉਣ ਵਾਲੇ 6 ਵਜੇ ਅਸੀਂ ਮੀਟਿੰਗ ਰੱਖੀ ਆ ਜ਼ੂਮ ਤੇ, ਜੇ ਕਿਸੇ ਵੀ ਪੇਰੈਂਟ ਨੇ ਜਾਂ ਬੱਚੇ ਨੇ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲੈਣੀ ਆ ਜਾਂ ਕੋਈ ਵੀ ਉਹਨਾਂ ਦੇ ਸਵਾਲ ਹੈਗੇ ਆ, ਅਸੀਂ ਉਹ ਮੀਟਿੰਗ ਤੇ ਆਨਸਰ ਕਰ ਸਕਦੇ ਹਾਂ। ਤੇ ਦੱਸ ਦਿਓ ਮੀਟਿੰਗ ਦਾ ਐਡਰੈਸ ਕੀ ਹੈਗਾ, ਕਿੱਥੇ ਜਿਹੜਾ ਜਾ ਕੇ ਉਹ ਕਰ ਸਕਦੇ ਨੇ? ਵੈਬਸਾਈਟ, ਸਾਡੀ ਵੈਬਸਾਈਟ ਤੇ ਲਿੰਕ ਹੈਗੀ ਆ, ਵੈਬਸਾਈਟ ਹੈਗੀ jakarta.org/ਸਿੱਖਿਆ, ਤੇ ਸਿੱਖਿਆ ਦੀ ਸਪੈਲਿੰਗ ਹੈਗੀ SIKHIYA, jakarta.org/ਸਿੱਖਿਆ। ਇਹਦੇ ਤੇ ਮੀਟਿੰਗ ਵਾਸਤੇ ਵੀ ਲਿੰਕ ਹੈਗੀ ਆ, ਤੇ ਜੇ ਵੈਸੇ ਸਿੱਖਿਆ ਪ੍ਰੋਗਰਾਮ ਲਈ ਉਹਦੇ ਲਈ ਰਜਿਸਟਰ ਕਰਨਾ ਆ ਉੱਥੇ ਵੀ ਕਰ ਸਕਦੇ ਆ। ਤੇ ਜੇ ਕੋਈ ਮੈਨੂੰ ਵੀ ਫੋਨ ਜਾਂ ਟੈਕਸਟ ਕਰਨਾ, ਮੈਂ ਵੀ ਲਿੰਕ ਭੇਜ ਸਕਦਾ ਤੁਹਾਨੂੰ। ਮੇਰਾ ਨੰਬਰ ਹੈਗਾ 916-905-3312। ਤੇ ਇਸ ਪ੍ਰੋਗਰਾਮ ਦਾ ਇਹ ਵਧੀਆ ਹੈਗਾ ਕਿਉਂਕਿ ਸਿਰਫ ਅਸੀਂ ਕਾਲਜ ਦੀ ਐਪਲੀਕੇਸ਼ਨ ਦੀ ਹੈਲਪ ਤੋਂ ਇਲਾਵਾ ਅਸੀਂ ਫਾਈਨੈਂਸ਼ੀਅਲ ਏਡ ਬਾਰੇ ਵੀ ਜਾਣਕਾਰੀ ਦਿੰਦੇ ਹਾਂ। ਸੋ ਭਾਵੇਂ ਤੁਸੀਂ ਕਿਤੇ ਵੀ ਜਾਣਾ ਹੋਵੇ, ਅਸੀਂ ਗੌਰਮੈਂਟ ਵੱਲੋਂ ਫਾਈਨੈਂਸ਼ੀਅਲ ਏਡ ਲਈ ਅਪਲਾਈ ਕਰਦੇ ਹਾਂ, ਫਿਰ ਗੌਰਮੈਂਟ ਸਾਨੂੰ ਪੈਸੇ ਦਿੰਦੀ ਆ ਕਾਲਜ ਜਾਣ ਵਾਸਤੇ। ਜਿਹੜਾ ਵੀ ਐਲੀਜੀਬਲ ਆ ਫਿਰ ਉਹਦੇ ਹਿਸਾਬ ਦੇ ਨਾਲ ਤੁਸੀਂ ਉਹ ਅਪਲਾਈ ਕਰਦੇ ਹੋ, ਉਹਨਾਂ ਦੀ ਮਦਦ ਕਰਦੇ ਹੋ? ਹਾਂਜੀ, ਅਪਲਾਈ ਕਰਨਾ। ਤੇ ਇਹ ਐਪਲੀਕੇਸ਼ਨ ਕਈ ਵਾਰ ਔਖੀ ਹੁੰਦੀ ਆ ਕਿਉਂਕਿ ਪਤਾ ਨਹੀਂ ਹੁੰਦਾ ਵੀ ਟੈਕਸ ਦੇ ਹਿਸਾਬ ਨਾਲ ਕਿੱਦਾਂ ਕੀ ਭਰਨਾ ਆ, ਸੋ ਉਹਦੇ ਕਰਕੇ ਅਸੀਂ ਉਹਦੇ ਲਈ ਵੀ ਵਰਕਸ਼ਾਪ ਰੱਖੇ ਹੋ ਆ, ਮੀਟਿੰਗਸ ਦੇ, ਜਿਹਦੇ ਵਿੱਚ ਅਸੀਂ ਐਕਸਪਲੇਨ ਕਰਦੇ ਹਾਂ ਵੀ ਕਿਵੇਂ ਅਪਲਾਈ ਕਰਨਾ ਆ, ਤੇ ਉਹ ਪਰਸਨਲੀ ਵੀ ਅਸੀਂ ਹੈਲਪ ਕਰਦੇ ਹਾਂ। ਜੀ ਜੀ ਜੀ, ਬਿਲਕੁਲ। ਅਤੇ ਸੋ ਬਿਲਕੁਲ ਸਰੋਤਿਓ, ਤੁਸੀਂ ਇਹਨਾਂ ਦੀ ਜਿਹੜੀ ਵੈਬਸਾਈਟ ਆ ਜਕਾਰਾ JAKARA.org/ਸਿੱਖਿਆ SIKHIYA, ਇਹਦੇ ਉੱਤੇ ਜਾਓ। ਸੋ ਇਹ ਬੜਾ ਚੈਲੰਜਿੰਗ ਟਾਈਮ ਹੁੰਦਾ ਹੈ ਹਾਈ ਸਕੂਲ ਤੋਂ ਬਾਅਦ ਜਿਹੜੇ ਬੱਚੇ ਆ ਵਿਦਿਆਰਥੀਆਂ ਦੇ ਲਈ, ਕਿੱਦਾਂ ਕਰਨਾ ਆ। ਕਈ ਵਾਰੀ ਓਵਰਵੈਲਮਿੰਗ ਲੱਗਦਾ ਵੀ ਟੂ ਮੱਚ ਵਰਕ ਆ, ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ ਕਰੀਏ, ਕਿਵੇਂ ਕਰੀਏ, ਮਾਪਿਆਂ ਨੂੰ ਵੀ ਪਰੇਸ਼ਾਨੀ ਹੁੰਦੀ ਆ। ਸੋ ਇਹ ਤੁਹਾਡੇ ਲਈ ਬੜਾ ਵਧੀਆ ਇਹਨਾਂ ਦਾ ਜਕਾਰਾ ਵਾਲਿਆਂ ਦਾ ਇਹ ਪਲਾਨ ਹੈਗਾ ਵੀ ਜਿਹੜੇ ਵੀ ਕਾਲਜ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਆ ਉਸ ਦੇ ਵਿੱਚ ਤੁਹਾਡੀ ਜਿਹੜੀ ਉਹ ਮਦਦ ਕਰਨਗੇ, ਐਪਲੀਕੇਸ਼ਨਸ ਫਿਲ ਆਊਟ ਕਰਨ ਦੇ ਵਿੱਚ ਤੁਹਾਡੀ ਮਦਦ ਕਰਨਗੇ, ਸਲਾਹ ਲੈਣੀ ਆ, ਸਲਾਹ ਲੈਣ। ਸੋ ਇੱਕ ਮੈਂਟਰ ਦੇ ਨਾਲ ਕਿੰਨੇ ਕੁ ਬੱਚਿਆਂ ਨੂੰ ਜਿਹੜਾ ਉਹ ਜੋੜਿਆ ਜਾਂਦਾ ਆ ਹਰਜੀਤ? ਡਿਪੈਂਡਿੰਗ ਔਨ ਦ ਈਅਰ, ਕੁਝ ਸਾਲ ਇੱਕ ਮੈਂਟਰ ਨਾਲ 1-2 ਬੱਚੇ ਵੀ ਹੋ ਸਕਦੇ, 3-4 ਵੀ ਹੋ ਸਕਦੇ। ਸਾਡਾ ਕੋਲ ਅਸੀਂ ਕਦੇ ਵੀ ਇੱਕ ਮੈਂਟਰ ਨਾਲ 5 ਤੋਂ ਜ਼ਿਆਦਾ ਬੱਚੇ ਨਹੀਂ ਰੱਖਣੇ, ਯੂਜਲੀ ਅਸੀਂ 3 ਕੁ ਰੱਖਦੇ ਹੁੰਦੇ ਹਾਂ ਤਾਂ ਕਿ ਉਹ ਜ਼ਿਆਦਾ ਅਟੈਂਸ਼ਨ ਦੇ ਸਕਦੇ ਆ ਮੈਂਟਰ। ਪਰ ਸਾਡੇ ਕਈ ਹੁੰਦੇ ਆ, ਸੋ ਤਕਰੀਬਨ ਸਾਡੇ 20 ਮੈਂਟਰ ਹੋ ਜਾਂਦੇ। ਤੇ ਪਰ ਜੇ ਲੋੜ ਹੋਵੇ, ਜੇ ਕਹਿ ਦਿਓ ਸਾਡੇ 100 ਬੱਚੇ ਅਪਲਾਈ ਕਰਦੇ ਆ ਜਾਂ 150 ਪ੍ਰੋਗਰਾਮ ਲਈ, ਅਸੀਂ ਆਲਵੇਜ਼ ਹੋਰ ਮੈਂਟਰ ਲੱਭ ਸਕਦੇ ਹਾਂ ਲੋੜ ਦੀ ਮੁਤਾਬਕ ਦੇ ਨਾਲ। ਠੀਕ ਹੈ। ਸੋ ਬਿਲਕੁਲ, ਜੇ ਤੁਸੀਂ ਮੈਂਟਰ ਵੀ ਬਣਨਾ ਹੈ ਤੇ ਤਾਂ ਵੀ ਇਹੀ ਜਿਹੜੀ ਇਹਨਾਂ ਦੀ ਲਿੰਕ ਹੈਗਾ jakara.org/ਸਿੱਖਿਆ ਦੇ ਉੱਤੇ ਜਾਓ। ਵੱਖ-ਵੱਖ ਖੇਤਰਾਂ ਦੇ ਵਿੱਚ ਜੁੜੇ ਹੋਏ ਜਿਹੜੇ ਲੋਕ ਨੇ ਉਹ ਇਹਨਾਂ ਦੇ ਨਾਲ ਜੁੜੋ, ਅਤੇ ਤੁਹਾਡੇ ਖੇਤਰ ਦੇ ਵਿੱਚ ਵੀ ਹੋਰ ਨਵੇਂ ਵਿਦਿਆਰਥੀ ਜਿਹੜੇ ਉਹ ਆਉਣਗੇ। ਅਤੇ ਵਧੀਆ ਆ, ਆਪਾਂ ਨੂੰ ਜਿਹੜੇ ਸਿੱਖ ਪੰਜਾਬੀ ਹੈਗੇ ਆ ਉਹ ਸਾਰੇ ਹੀ ਖੇਤਰਾਂ ਦੇ ਵਿੱਚ ਜਿਹੜੇ ਉਹ ਚਾਹੀਦੇ ਨੇ ਵੀ ਉਹ ਤਰੱਕੀਆਂ ਜਿਹੜੀਆਂ ਉਹ ਕਰਨ। ਯੂਜਲੀ ਡੈਡਲਾਈਨਸ ਕੀ ਹੈਗੀਆਂ ਨੇ ਇਸ ਪ੍ਰੋਗਰਾਮ ਦੇ ਲਈ? ਇਸ ਪ੍ਰੋਗਰਾਮ ਦੀ ਡੈਡਲਾਈਨ ਅਕਤੂਬਰ 1 ਤਰੀਕ ਹੈ। ਅਕਤੂਬਰ 1 ਤਰੀਕ ਪਹਿਲੀ ਡੈਡਲਾਈਨ ਹੈ। ਜੇ ਤੁਸੀਂ ਇਸ ਡੈਡਲਾਈਨ ਨਾ ਕਰੋ, ਅਸੀਂ ਤੁਹਾਨੂੰ ਛੇਤੀ ਮੈਂਟਰ ਦੇ ਨਾਲ ਸਾਂਝੇ ਕਰ ਸਕਦੇ ਹਾਂ।
ਪਰ ਅਕਤੂਬਰ 15 ਫਾਈਨਲ ਡੈਡਲਾਈਨ ਆ। ਉਸ ਤੋਂ ਬਾਅਦ ਅਸੀਂ ਐਕਸੈਪਟ ਨਹੀਂ ਕਰ ਸਕਦੇ ਕਿਉਂਕਿ ਫਿਰ ਕਾਲਜ ਦੇ ਐਪਲੀਕੇਸ਼ਨ ਵੀ ਉਹਨਾਂ ਦੀ ਡੈਡਲਾਈਨ ਛੇਤੀ ਆ ਜਾਂਦੀ। ਓਕੇ ਸੋ ਅਕਤੂਬਰ ਮੈਂ ਤਾਂ ਇੱਦਾਂ ਹੀ ਕਹਾਂਗਾ ਵੀ ਅਕਤੂਬਰ 1 ਤੋਂ ਪਹਿਲਾਂ ਅਪਲਾਈ ਰਜਿਸਟਰ ਕਰ ਲਓ ਜੀ, ਤਾਂ ਜੋ ਤੁਹਾਨੂੰ ਜਿਹੜਾ ਕੋਈ ਨਾ ਕੋਈ ਮੈਂਟਰ ਜਿਹੜਾ ਉਹ ਮਿਲ ਜਾਵੇ। jakara.org/ਸਿੱਖਿਆ 'ਤੇ ਜਾਓ। ਪਰਸੋਂ ਨੂੰ ਇਹਨਾਂ ਨੇ ਜ਼ੂਮ ਇਨਫੋ ਸੈਸ਼ਨ ਵੀ ਕਰਨਾ, ਮਾਪੇ ਆ ਉਹ ਵੀ ਉਹ 'ਚ ਜੁਆਇਨ ਕਰ ਸਕਦੇ ਆ। ਸ਼ਾਮ ਨੂੰ 6 ਵਜੇ ਜਿਹੜਾ ਇਹ ਹੋਣਾ ਆ, ਅਤੇ ਜਿਹੜਾ ਵੀ ਤੁਹਾਡਾ ਕੋਈ ਸਵਾਲ ਵਗੈਰਾ ਹੋਇਆ ਜਾਂ ਬੱਚੇ ਆ ਵਿਦਿਆਰਥੀ ਖੁਦ ਨੇ ਉਹ ਇਹਨਾਂ ਤੋਂ ਪੁੱਛ ਸਕਦੇ। ਹਰਜੀਤ ਸਿੰਘ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਜੀ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਸਾਰੀ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਦੇਖੋ ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਹੈ ਵੀ ਬੱਚਿਆਂ ਦੇ ਲਈ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਅਤੇ ਤੁਹਾਨੂੰ ਇਹ ਸੇਵਾ ਜਿਹੜੀ ਉਹ ਮਿਲ ਰਹੀ ਆ, ਤੁਹਾਨੂੰ ਮੁਫਤ ਦੇ ਵਿੱਚ ਸਰਵਿਸ ਜਿਹੜੀ ਉਹ ਮਿਲ ਰਹੀ ਹੈਗੀ ਆ, ਅਤੇ ਭਾਈ ਫਾਇਦਾ ਲਓ। ਜਿਹੜੇ ਆਲਰੇਡੀ ਇਸ ਚੀਜ਼ ਦੇ ਵਿੱਚੋਂ ਲੰਘ ਚੁੱਕੇ ਆ ਉਹਨਾਂ ਦੇ ਐਕਸਪੀਰੀਅੰਸ ਦਾ ਜਿਹੜਾ ਉਹ ਆਪਾਂ ਨੂੰ ਫਾਇਦਾ ਜਿਹੜਾ ਉਹ ਲੈਣਾ ਚਾਹੀਦਾ। ਬੱਚਿਆਂ ਦੇ ਪ੍ਰਤੀ ਸੁਹਿਰਦ ਨੇ ਅਤੇ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਇਸ ਚੀਜ਼ ਦਾ ਜਿਹੜਾ ਉਹ ਜ਼ਰੂਰ ਫਾਇਦਾ ਲੈਣਾ ਚਾਹੀਦਾ ਹੈਗਾ। ਜਿਹੜੀਆਂ ਵੀ ਔਰਗਨਾਈਜੇਸ਼ਨ ਇੱਦਾਂ ਦੇ ਚੰਗੇ ਕੰਮ ਕਰ ਰਹੀਆਂ ਆ, ਭਾਈ ਵੱਧ ਤੋਂ ਵੱਧ ਉਹਨਾਂ ਨੂੰ ਜਿਹੜਾ ਉਹਨਾਂ ਦੇ ਨਾਲ ਜੁੜਿਆ ਕਰੋ, ਸਪੋਰਟ ਜਿਹੜੀ ਉਹਨਾਂ ਨੂੰ ਕਰਿਆ ਕਰੋ। ਅਤੇ ਹਰਜੋਤ ਸਿੰਘ ਜੀ, ਆਪਾਂ ਕਿਉਂਕਿ ਸਮਾਂ ਆਪਣੇ ਕੋਲ ਹੁਣ ਥੋੜ੍ਹਾ ਰਹਿ ਗਿਆ, ਥੋੜ੍ਹੀ ਜਿਹੀ ਗੱਲ ਆਪਾਂ ਜਿੱਦਾਂ ਹਰ ਮੰਗਲਵਾਰ ਨੂੰ ਆਪਾਂ ਕਰਦੇ ਹੀ ਹੁੰਦੇ ਹਾਂ, ਇੰਸ਼ੋਰੈਂਸ ਦੇ ਸੰਬੰਧਿਤ ਜਿਹੜੀ ਉਹ ਗੱਲਬਾਤ ਕਰਦੇ ਹਾਂ। ਅਤੇ ਅੱਜ ਜਿਹੜੀ ਆਪਾਂ ਇੱਕ ਵਾਰੀ ਫਿਰ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਕਰਾਂਗੇ। ਸੋ ਹਰਜੋਤ ਸਿੰਘ ਜੀ, ਕੀ ਜਿਹੜੇ ਕੋਈ ਤੁਹਾਡੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਕੋਲ ਕੁਛ ਹੋਰ ਨਵੇਂ ਲਾਈਫ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਪ੍ਰੋਗਰਾਮ ਆਏ ਨੇ? ਜੀ ਬਿਲਕੁਲ, ਆਪਾਂ ਦੱਸਦੇ ਆ ਰਹੇ ਹਾਂ ਵੀ ਸਭ ਤੋਂ ਪਹਿਲਾਂ ਤਾਂ ਲਾਈਫ ਇੰਸ਼ੋਰੈਂਸ ਔਖੀ ਬੜੀ ਹੁੰਦੀ ਸੀ ਵੀ ਤੁਸੀਂ ਅਪਲਾਈ ਕਰੋ, ਵੀ ਮੈਡੀਕਲ ਹੋਊਗਾ, ਕਈ ਵਾਰ 3-3 ਮਹੀਨੇ ਲੱਗ ਜਾਂਦੇ ਐਪਲੀਕੇਸ਼ਨ ਤੁਹਾਡੀ ਜਿਹੜੀ ਆ ਪ੍ਰੋਸੈਸ ਹੋਣ ਨੂੰ ਹੀ। ਹੁਣ ਅੱਜ ਕੱਲ੍ਹ ਨਵੀਆਂ ਕੰਪਨੀਆਂ ਅੱਜ ਕੱਲ੍ਹ ਆ ਗਈਆਂ ਪੈਰਾਡੈਮਿਕ ਤੋਂ ਬਾਅਦ, ਵਿਦਾਊਟ ਮੈਡੀਕਲ ਤੁਹਾਡੀ ਜਿਹੜੀ ਲਾਈਫ ਇੰਸ਼ੋਰੈਂਸ ਹੋ ਜਾਂਦੀ ਹੈ 80% ਆਫ ਦਾ ਟਾਈਮ। 80 ਕੀ 90 ਕਹਿ ਸਕਦਾ ਮੈਂ ਜੇ, ਪਰ ਉਹਦੇ 'ਚ ਇਹ ਆ ਵੀ ਜੇ ਗ੍ਰੀਨ ਕਾਰਡ ਤਾਂ ਤੁਸੀਂ ਸਿਟੀਜ਼ਨ ਆ। ਹੁਣ ਸਾਡੇ ਕੋਲ ਇਹ ਵੀ ਪ੍ਰੋਗਰਾਮ ਆ, ਜੇ ਤੁਸੀਂ ਵਰਕ ਪਰਮਿਟ 'ਤੇ ਆ ਤਾਂ ਵੀ ਤੁਹਾਡੀ ਜਿਹੜੀ ਆ ਵਿਦਾਊਟ ਮੈਡੀਕਲ ਹੋ ਜਾਊਗੀ। ਉਹ 'ਤੇ ਥੋੜ੍ਹਾ ਅਮਾਊਂਟ ਡਿਪੈਂਡ ਕਰਦਾ ਵੀ ਕਿੰਨਾ ਅਮਾਊਂਟ ਹੈਗਾ। ਕੁਛ ਕੁ ਅੱਜ ਲਾਈਫ ਇੰਸ਼ੋਰੈਂਸ ਦੇ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਸਤੰਬਰ ਮਹੀਨਾ ਜਿਹੜਾ ਇਹਨੂੰ ਲਾਈਫ ਇੰਸ਼ੋਰੈਂਸ ਅਵੇਅਰਨੈਸ ਮੰਥ ਕਰਕੇ ਜਾਣਿਆ ਜਾਂਦਾ ਆ। ਇਸ ਮਹੀਨੇ ਹਰ ਇੱਕ ਜਿਹੜਾ US ਦਾ ਸਿਟੀਜ਼ਨ ਆ ਜਿਹੜਾ ਰਹਿੰਦਾ ਆ, ਉਹਨੂੰ ਆਪਣੀ ਲਾਈਫ ਇੰਸ਼ੋਰੈਂਸ ਪਾਲਿਸੀ ਚੈੱਕ ਕਰਨੀ ਚਾਹੀਦੀ ਆ ਵੀ ਤੁਸੀਂ ਸਫੀਸ਼ੀਐਂਟਲੀ ਕਵਰਡ ਆ, ਤੁਹਾਡੇ ਕੋਲ ਜਿਹੜੀ ਕਵਰੇਜ ਆ ਉਹ ਗੁੱਡ ਹੈਗੀ ਆ। ਜੇ ਰੱਬ ਨਾ ਕਰੇ ਕੱਲ੍ਹ ਨੂੰ ਕੁਛ ਹੋ ਗਿਆ, ਕਿਉਂਕਿ ਇਹ ਵੀ ਚੈੱਕ ਕਰੋ ਵੀ ਤੁਹਾਡੀ ਤੁਸੀਂ ਆ ਜਿਹੜੇ ਤੁਹਾਡੇ 'ਤੇ ਕੌਣ ਫਾਈਨੈਂਸ਼ੀਅਲੀ ਡਿਪੈਂਡੈਂਟ ਹੈਗਾ ਆ, ਕਿੰਨੀ ਤੁਹਾਨੂੰ ਜਿਹੜੀ ਲਾਈਫ ਇੰਸ਼ੋਰੈਂਸ ਚਾਹੀਦੀ ਹੈਗੀ ਆ। ਕਿਉਂਕਿ ਸਿਚੁਏਸ਼ਨ ਚੇਂਜ ਹੋ ਜਾਂਦੀ, ਹੋ ਸਕਦਾ ਤੁਸੀਂ 25 ਸਾਲਾਂ ਦੇ ਆ ਜਦੋਂ ਲਾਈਫ ਇੰਸ਼ੋਰੈਂਸ ਲਈ ਸੀ, ਹੁਣ 40 ਦੇ ਹੋ ਗਏ ਆ, ਤੁਹਾਡਾ ਪੂਰਾ ਪਰਿਵਾਰ ਚੇਂਜ ਹੋ ਗਿਆ, ਮੈਰਿਜ ਹੋ ਗਈ, ਬੱਚੇ ਆ, ਮੇ ਬੀ ਉਹ ਤੁਸੀਂ 100,000 ਦੀ ਕਵਰੇਜ ਲਈ ਸੀ, ਹੁਣ ਤੁਹਾਡਾ ਲੋਨ ਹੀ 7-8 ਲੱਖ ਦਾ ਆ, ਬਾਕੀ ਬੱਚੇ ਆ, ਤੁਹਾਨੂੰ ਕਿੰਨੀ ਹੋਰ ਲਾਈਫ ਇੰਸ਼ੋਰੈਂਸ ਚਾਹੀਦੀ ਆ। ਘੱਟੋ ਘੱਟ ਕਹਿੰਦੇ ਵੀ ਜਿੰਨੀ ਤੁਹਾਡੀ ਐਨੂਅਲ ਇਨਕਮ ਹੋਵੇ ਉਹਦੀ 10 ਤੋਂ 15 ਟਾਈਮ ਜ਼ਿਆਦਾ ਜਿਹੜੀ ਆ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਆ। ਜੇ ਮੰਨ ਲਓ ਵੀ ਤੁਹਾਡੀ 100,000 ਇਨਕਮ ਆ, ਤੁਹਾਡੇ ਕੋਲ 1 ਮਿਲੀਅਨ ਤੋਂ ਲੈ ਕੇ 1.5 ਮਿਲੀਅਨ ਡਾਲਰ ਤੱਕ ਇੰਸ਼ੋਰੈਂਸ ਚਾਹੀਦੀ ਆ। ਕੋਸਟ ਕਿੰਨੀ ਹੈ? ਲੋਕਾਂ ਨੂੰ ਬਹੁਤ ਭੁਲੇਖਾ ਹੈ ਵੀ ਸ਼ਾਇਦ ਬਹੁਤ ਮਹਿੰਗੀ ਹੋਵੇ। ਜਦੋਂ ਤੁਸੀਂ ਯੰਗ ਹੈਗੇ ਆ 25-30 ਸਾਲ ਦੇ, ਬੜੀ ਸਸਤੀ ਇੰਸ਼ੋਰੈਂਸ ਹੁੰਦੀ ਆ। ਹੁਣ ਕਈ ਵਾਰੀ ਮੈਂ ਐਗਜ਼ਾਮਪਲ ਦੇ ਦਿੰਦਾ ਵੀ 25 ਸਾਲ ਦੀ 500,000 ਦੀ $30 ਦੀ ਹੁੰਦੀ, ਫਿਰ ਉਹ 65 ਸਾਲਾਂ ਵਾਲੇ ਵੀ ਕਾਲ ਕਰਦੇ ਆ ਵੀ ਤੁਸੀਂ ਤਾਂ ਉੱਥੇ ਇੰਨੇ ਦੀ ਕਹੀ ਜਾਂਦੇ ਸੀ। ਵੀ ਬਈ ਲਾਈਫ ਇੰਸ਼ੋਰੈਂਸ ਇੱਕ ਇੱਦਾਂ ਦੀ ਚੀਜ਼ ਆ, ਜਿੰਨੀ ਜਲਦੀ ਤੁਸੀਂ ਲਓਗੇ, ਜਿੰਨੇ ਤੁਸੀਂ ਹੈਲਥੀ ਹੈਗੇ ਆ, ਉਨਾ ਰੇਟ ਘੱਟ ਆ। ਜਿੱਦਾਂ ਜਿੱਦਾਂ ਤੁਹਾਡੀ ਏਜ ਵਧੀ ਜਾਣੀ ਆ, ਉੱਦਾਂ ਉੱਦਾਂ ਤੁਹਾਡੇ ਜਿਹੜੇ ਰੇਟ ਆ ਇੰਸ਼ੋਰੈਂਸ ਦੇ ਉਹ ਵਧੀ ਜਾਣੇ ਆ। ਆਪਾਂ 2-3 ਵਾਰੀ ਐਕਸਪਲੇਨ ਕਰ ਹੀ ਚੁੱਕੇ ਹਾਂ ਵੀ ਕਿੰਨੇ ਤਰ੍ਹਾਂ ਦੀਆਂ ਜਿਹੜੀਆਂ ਲਾਈਫ ਇੰਸ਼ੋਰੈਂਸ ਹੈਗੀਆਂ ਆ। ਪਰ ਪਿਛਲੇ 1 ਸਾਲ ਦੇ ਦੌਰਾਨ USA ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਲਾਈਫ ਇੰਸ਼ੋਰੈਂਸ ਲਈ ਆ। ਉਹਦਾ ਕਾਰਨ ਇਹ ਹੋਇਆ ਕਰੋਨਾ ਵਾਇਰਸ ਕਰਕੇ। ਪਹਿਲਾਂ ਜਿਹੜੇ ਆ ਲੋਕ ਉਹ ਇਹੀ ਸੋਚਦੇ ਸੀ ਵੀ ਸ਼ਾਇਦ ਮੈਂ ਬਿਮਾਰ ਹੋ ਗਿਆ, ਸਿਆਣਾ ਹੋਊਗਾ ਤਦੇ ਹੀ ਜ਼ਰੂਰਤ ਆ ਲਾਈਫ ਇੰਸ਼ੋਰੈਂਸ ਦੀ, ਨਹੀਂ ਤਾਂ ਕੋਈ ਜ਼ਰੂਰਤ ਨਹੀਂ। ਪਰ ਕਰੋਨਾ ਵਾਇਰਸ ਨੇ ਟੋਟਲੀ ਥਿੰਕਿੰਗ ਜਿਹੜੀ ਆ ਉਹ ਚੇਂਜ ਕਰ ਦਿੱਤੀ ਹੈਗੀ ਆ। 36% ਕਹਿੰਦੇ ਵੀ 1/3 ਅਮਰੀਕਨ ਜਿਹੜੇ ਆ ਉਹ ਇਸ ਸਾਲ ਲਾਈਫ ਇੰਸ਼ੋਰੈਂਸ ਖਰੀਦਣਗੇ। ਪਹਿਲਾਂ ਇਹ ਫਿਗਰ ਬੜੇ ਘੱਟ ਸੀ। ਖਾਸ ਕਰਕੇ ਜਿਹੜੇ ਮਿਲੇਨੀਅਲਸ ਹੈਗੇ ਆ, ਜਿਹੜੇ ਯੰਗ ਲੋਕ ਆ, ਉਹ 48% ਤੱਕ ਜਿਹੜੇ ਸੋਚ ਰਹੇ ਹੈਗੇ ਆ। ਸੋ ਤੁਸੀਂ ਵੱਖ-ਵੱਖ ਕੰਪਨੀਆਂ ਤੋਂ ਚੈੱਕ ਕਰ ਸਕਦੇ ਹੈਗੇ ਆ। ਇਹ ਕੋਈ ਬੜਾ ਔਖਾ ਕੰਮ ਨਹੀਂ ਹੈਗਾ, ਅੱਜ ਕੱਲ੍ਹ ਬੜਾ ਈਜ਼ੀ ਹੈਗਾ ਆ।
ਤੇ ਜੇ ਟਿਪ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ ਲਾਈਫ ਇੰਸ਼ੋਰੈਂਸ ਬਾਈ ਕਰਨ ਦੇ, ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹੀ ਬਾਈ ਕਰੋ, ਜਿੱਥੋਂ ਮਰਜ਼ੀ ਬਾਈ ਕਰੋ, ਪਰ ਮੈਕਸੀਮਮ ਅਮਾਊਂਟ ਦੀ ਕਰੋ। ਕਿਉਂਕਿ ਜਦੋਂ ਤੁਹਾਨੂੰ ਜ਼ਰੂਰਤ ਹੁੰਦੀ ਆ ਨਾ, ਉਦੋਂ ਫਿਰ ਹੁੰਦੀ ਨਹੀਂ ਹੈ। ਕਿਉਂਕਿ ਮੇਰੇ ਕੋਲ ਕਾਲਾਂ ਬਹੁਤ ਆਉਂਦੀਆਂ ਸਾਡੇ ਆਫਿਸ 'ਚ, ਫਿਰ 80% ਤੱਕ ਲੋਕ ਕਈ ਕੁਆਲੀਫਾਈ ਨਹੀਂ ਕਰਦੇ। ਕਿਸੇ ਕੋਲ ਬਲੱਡ ਪ੍ਰੈਸ਼ਰ ਆ, ਡਾਇਬਟੀਜ਼ ਹੈਗੀ ਆ, ਕਿਸੇ ਦਾ ਹਾਰਟ ਦਾ ਆਪਰੇਸ਼ਨ ਹੋਇਆ, ਕਿਸੇ ਨੂੰ ਕੁਛ ਹੋਇਆ, ਭਾਰ ਬਹੁਤ ਜ਼ਿਆਦਾ ਆ, ਏਜ ਜ਼ਿਆਦਾ ਹੈਗੀ ਆ। ਕਿਉਂਕਿ ਚੱਕਰ ਕੀ ਆ ਵੀ ਜਦੋਂ ਤੁਸੀਂ ਯੰਗ ਹੁੰਦੇ ਆ, ਉਦੋਂ ਬੜੀ ਈਜ਼ੀ ਆ ਲਾਈਫ ਇੰਸ਼ੋਰੈਂਸ ਲੈਣੀ। ਤੁਹਾਡੇ ਕੋਲ ਹੈਲਥ ਇਸ਼ੂ ਨਹੀਂ ਹੈਗਾ, ਏਜ ਘੱਟ ਆ, ਉਸ ਟਾਈਮ ਚੱਕਦੀ ਮਿਲੀਅਨ 2 ਮਿਲੀਅਨ 5 ਮਿਲੀਅਨ ਦੀ ਵੀ ਲੈ ਲਓ ਇੰਸ਼ੋਰੈਂਸ। ਕਿਉਂਕਿ ਜਦੋਂ ਤੁਸੀਂ ਫਿਊਚਰ ਇਨ ਲਾਈਫ ਕੋਈ ਬਿਜ਼ਨਸ ਲੈਣਾ ਆ, ਮੰਨ ਲਓ ਵੀ ਹੁਣ ਕੋਈ 50-55 ਸਾਲ ਦਾ ਆ, SBA ਲੋਨ ਲੈਣਾ ਹੈਗਾ, ਉਹ ਕੋਲੈਟਰਲ ਮੰਗਦੇ ਆ ਤੁਹਾਡੇ ਤੋਂ ਲਾਈਫ ਇੰਸ਼ੋਰੈਂਸ ਵੀ, ਜੇ ਭਾਈ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਤਾਂ ਸਾਡਾ ਲੋਨ ਕੌਣ ਪੇ ਆਫ ਕਰੂਗਾ। ਉਸ ਟਾਈਮ ਮੈਂ ਦੇਖਦਾ ਵੀ ਆਪਾਂ ਨੂੰ ਕਾਲਸ ਬਹੁਤ ਆਉਂਦੀਆਂ, ਤੇ ਉਹਨਾਂ ਦੀ ਇੰਸ਼ੋਰੈਂਸ ਦੇ ਰੇਟ ਕਈ ਵਾਰੀ 1000 1500 2000 ਮੰਥਲੀ ਹੁੰਦੇ ਆ, ਕਿਉਂਕਿ ਅਮਾਊਂਟ ਜ਼ਿਆਦਾ ਆ। ਫਿਰ ਉਹ ਸੋਚਦੇ ਵੀ ਯਾਰ ਆਪਾਂ ਗਲਤੀ ਕੀਤੀ, ਉਹ ਸਾਨੂੰ ਕਿਸੇ ਨੇ ਦੱਸਿਆ ਨਹੀਂ ਜਦੋਂ ਆਏ, ਉਹਦੇ ਸਾਨੂੰ ਲੈਣੀ ਚਾਹੀਦੀ ਸੀ ਇੰਸ਼ੋਰੈਂਸ। ਇੱਕ ਜਿਹੜੀ ਹੋਰ ਰਾਜਕਰਮਵੀਰ ਸਿੰਘ ਜੀ ਵਿੱਚ ਮੈਂ ਡਿਸਕਸ ਕਰਨਾ ਚਾਹੁੰਦਾ, ਉਹ ਇਹ ਆਪਾਂ ਜੀ ਨੂੰ ਪਿਛਲੇ ਵੀਕ ਘੱਟੋ ਘੱਟ 4 ਕੰਪਨੀਆਂ ਦੀਆਂ ਕਾਲਸ ਆਈਆਂ ਟਰੱਕਿੰਗ ਵਾਲਿਆਂ ਦੀਆਂ। ਉਹ ਕਹਿੰਦੇ ਭਾਜੀ ਅਸੀਂ ਤਾਂ ਪਾਲਿਸੀ ਬਣਾ ਲਈ ਵੀ ਜਿਹੜਾ ਵੀ ਬੰਦਾ ਹਾਇਰ ਕਰਨਾ ਆ, ਉਹਨੂੰ ਚਾਹੇ 5 ਸਾਲਾਂ ਦੀ ਟਰਮ ਇੰਸ਼ੋਰੈਂਸ ਦੇ ਦਿਓ ਸਸਤੀ ਜਿਹੀ, ਤੇ ਉਹਦਾ ਪ੍ਰੀਮੀਅਮ ਅਸੀਂ ਦੇ ਦੇਣਾ। ਉਹ ਕਈਆਂ ਦਾ $150-200 ਸਾਰਾ ਸਾਲ ਦਾ ਹੀ ਬਣਦਾ। ਕਹਿੰਦੇ ਵੀ ਅਸੀਂ ਅੱਕੇ ਪਏ ਆ ਵੀ ਕਈ ਵਾਰੀ ਜਦੋਂ ਹਰ ਮਹੀਨੇ ਕੁਛ ਨਾ ਕੁਛ ਇੰਸੀਡੈਂਟ ਹੁੰਦੀ ਆ, ਫਿਰ ਗੋ ਫੰਡ ਮੀ ਉੱਥੇ ਸੈੱਟ ਕਰਦੇ ਆ, ਫਿਰ ਧੱਕੇ ਨਾਲ ਅਸੀਂ ਜਿਹੜੇ ਸਾਡੇ ਰਿਸ਼ਤੇਦਾਰ ਆ ਜਾਂ ਮਿੱਤਰ ਆ, ਉਹਨਾਂ ਨੂੰ ਕਹਿੰਦੇ ਭਾਈ ਇਹਨੂੰ ਪੈਸੇ ਦਿਓ, ਸਾਨੂੰ ਪੈਸੇ ਚਾਹੀਦੇ ਆ। ਕਹਿੰਦੇ ਅਸੀਂ ਤਾਂ ਹੁਣ ਇਹ ਪਾਲਿਸੀ ਬਣਾ ਲਈ ਆ ਵੀ ਕੱਲ ਨੂੰ 5-5 ਲੱਖ ਦੀ ਜਾਂ $1 ਮਿਲੀਅਨ ਦੀ ਇੰਸ਼ੋਰੈਂਸ ਕਰ ਦਿਓ, 1 ਸਾਲ ਦਾ ਪ੍ਰੀਮੀਅਮ ਦੇ ਦਾਂਗੇ, ਹਨਾ। ਪਰ ਇਹ ਵੀ ਮੈਨੂੰ ਬੜੀ ਹੈਰਾਨੀ ਹੁੰਦੀ ਆ ਵੀ ਜਿਹੜੇ ਟਰੱਕਰਸ ਆ, ਮਿਨੀਮਮ ਅੱਜ ਕੱਲ੍ਹ 8000 10000 ਤੋਂ ਘੱਟ ਕੋਈ ਨਹੀਂ ਬਣਾਉਂਦਾ ਹੈਗਾ ਵੀ ਤੁਸੀਂ $200-300 ਸਾਲ ਨਹੀਂ ਸਪੈਂਡ ਕਰ ਸਕਦੇ ਹੈਗੇ। ਸੋ ਹੁਣ ਜਿਹੜੇ ਉਹਨਾਂ ਦੇ ਪੇਰੈਂਟਸ ਆ, ਜਿਹੜੇ ਮੈਰਿਡ ਆ, ਉਹਨਾਂ ਦੇ ਵਾਈਫ ਜਾਂ ਭੈਣਾਂ ਹੈਗੀਆਂ, ਉਹ ਹੁਣ ਸਾਰੇ ਫਿਕਰ ਕਰਦੇ ਵੀ ਨਹੀਂ ਭਾਈ, ਜੇ ਤੁਸੀਂ ਇਦਾਂ ਦੀ ਖਤਰਨਾਕ ਜੌਬ ਕਰਨੀ ਆ, ਚੜ੍ਹਨ ਤੋਂ ਪਹਿਲਾਂ ਲਾਈਫ ਇੰਸ਼ੋਰੈਂਸ ਕਰਾਓ। ਜਦੋਂ ਤੁਸੀਂ ਜੇ ਟਿਪਸ ਮੈਂ ਦੇਣੇ ਆ, ਕਿਉਂਕਿ ਸਾਡਾ ਸਮਾਂ ਵੀ ਸਮਾਪਤੀ ਵੱਲ ਆ, ਟਿਪਸ ਇਹ ਆ ਵੀ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਬਾਈ ਕਰਦੇ ਆ, ਕਹਿੰਦੇ ਜਦੋਂ ਤੁਸੀਂ ਹੈਲਥੀ ਹੁੰਦੇ ਆ, ਯੰਗ ਹੁੰਦੇ ਆ, ਤੇ ਤੁਹਾਡੇ ਰੇਟ ਬੜੇ ਘੱਟ ਹੁੰਦੇ ਆ। ਉਸ ਟਾਈਮ ਤੇ ਤੁਸੀਂ ਲੌਂਗ ਟਰਮ ਆਪਣੀ ਇੰਸ਼ੋਰੈਂਸ ਲਾ ਲਓ, ਚਾਹੇ ਟਰਮ ਵੀ ਜੇ ਲੈਣੀ ਆ, ਅੱਜ ਕੱਲ੍ਹ 30-30 ਸਾਲ ਦੀ ਟਰਮ, 40 ਸਾਲ ਦੀ ਟਰਮ ਵੀ ਹੈਗੀ ਆ। ਪਰ ਉਹ ਏਜ ਤੇ ਡਿਪੈਂਡ ਕਰਦਾ ਹੈਗਾ। ਕਈ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਵੀ ਮੈਂ ਕੰਮ ਤੇ ਆ, ਮੈਨੂੰ ਕੰਮ ਤੇ ਇੰਸ਼ੋਰੈਂਸ ਹੈਗੀ ਗਰੁੱਪ ਇੰਸ਼ੋਰੈਂਸ। ਜਿਹੜੀ ਉਹ ਗਰੁੱਪ ਇੰਸ਼ੋਰੈਂਸ ਹੁੰਦੀ ਆ, ਉਹ ਜਿੰਨਾ ਚਿਰ ਤੁਸੀਂ ਉਸ ਕੰਮ ਤੇ ਉਨਾ ਚਿਰ ਹੀ ਆ, ਜਦੋਂ ਤੁਹਾਡੀ ਜੌਬ ਉਹ ਸਵਿਚ ਹੋ ਗਈ, ਤੁਹਾਡੀ ਉਹ ਲਾਈਫ ਇੰਸ਼ੋਰੈਂਸ ਖਤਮ ਹੋ ਗਈ। ਇਦਾਂ ਦੇ ਵੀ ਕਈ ਕੇਸ ਮੇਰੇ ਕੋਲ ਆਏ ਆ, ਪਰ ਉਹ ਫਿਰ ਬਾਅਦ ਦੇ ਵਿੱਚ ਕਿਉਂਕਿ ਉਹਨਾਂ ਦੀ ਏਜ ਜ਼ਿਆਦਾ ਹੋ ਗਈ, ਹੈਲਥ ਇਸ਼ੂ ਹੋ ਗਿਆ, ਉਹ ਕੁਆਲੀਫਾਈ ਨਹੀਂ ਕੀਤੇ। ਸੋ ਹਰ ਸਾਲ ਜਿਹੜੀ ਆ ਆਪਣੀ ਲਾਈਫ ਇੰਸ਼ੋਰੈਂਸ ਪਾਲਿਸੀ ਉਹਨੂੰ ਚੈੱਕ ਕਰੋ ਜ਼ਰੂਰ ਵੀ ਮੇਰਾ ਅਮਾਊਂਟ ਸਹੀ ਹੈਗਾ ਆ, ਹੋਰ ਤਾਂ ਨਹੀਂ ਮੈਨੂੰ ਚਾਹੀਦੀ। ਕਿਉਂਕਿ ਤੁਸੀਂ ਮੋਰ ਦੈਨ 1 2 3 ਲਾਈਫ ਇੰਸ਼ੋਰੈਂਸ ਪਾਲਿਸੀਆਂ ਵੀ ਲੈ ਸਕਦੇ ਹੈਗੇ ਆ। ਇਹ ਬਹੁਤ ਜ਼ਰੂਰੀ ਹੈਗਾ ਵੀ ਤੁਸੀਂ ਚੈੱਕ ਜ਼ਰੂਰ ਕਰੋ। ਇੱਕ ਬੈਨੀਫਿਸ਼ਰੀ ਜ਼ਰੂਰ ਚੈੱਕ ਕਰੋ। ਤੁਹਾਡੀ ਲਾਈਫ ਦੇ ਦੌਰਾਨ ਬਹੁਤ ਕੁਝ ਚੇਂਜ ਹੋ ਜਾਂਦਾ। ਜਦੋਂ ਯੰਗ ਆ ਬੰਦਾ, ਮੈਰਿਡ ਨਹੀਂ, ਤੁਸੀਂ ਆਪਣੇ ਪੇਰੈਂਟਸ ਨੂੰ ਬੈਨੀਫਿਸ਼ਰੀ ਲਿਖਿਆ ਆ, ਮੈਰਿਡ ਹੋ ਜਾਂਦਾ ਵਾਈਫ ਨੂੰ ਲਿਖਿਆ, ਬੱਚੇ ਹੋ ਗਏ। ਕਈ ਵਾਰੀ ਇਦਾਂ ਦੇ ਕੇਸ ਵੀ ਆਏ ਆ ਵੀ ਉਹਨਾਂ ਦੇ 3 ਬੱਚੇ ਸੀ ਤੇ ਇੱਕ ਨੂੰ ਹੀ ਲਿਖਿਆ ਸੀ। ਬਾਅਦ ਦੇ ਵਿੱਚ ਫਿਰ ਉਹ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਵੀ ਬਾਕੀ ਤਾਂ ਉਹ ਜਾਂ ਬੈਨੀਫਿਸ਼ਰੀ ਨਹੀਂ, ਉਹਨਾਂ ਨੂੰ ਕੁਝ ਮਿਲਣਾ ਨਹੀਂ ਜੇ ਕੁਝ ਕੱਲ ਨੂੰ ਰੱਬ ਨਾ ਕਰੇ ਕੁਝ ਹੋ ਗਿਆ। ਸੋ ਇਹ ਅਪ ਟੂ ਡੇਟ ਕਰੋ, ਬੜਾ ਈਜ਼ੀ ਹੁੰਦਾ ਹੈ। ਤੁਹਾਡੀ ਕਿਤੇ ਵੀ ਕਿਸੇ ਵੀ ਕੰਪਨੀ ਦੇ ਵਿੱਚ ਲਾਈਫ ਇੰਸ਼ੋਰੈਂਸ ਹੈਗੀ ਆ, ਉਹ ਤੁਸੀਂ ਉਹਨਾਂ ਨੂੰ ਈਮੇਲ ਕਰਕੇ ਬੈਨੀਫਿਸ਼ਰੀ ਆਪਣਾ ਚੇਂਜ ਕਰ ਸਕਦੇ ਹੈਗੇ ਆ। ਬਾਕੀ ਅਮਰੀਕਾ ਦੇ ਵਿੱਚ ਕਈ ਵਾਰੀ ਆਪਣੇ ਲੋਕਾਂ ਨੂੰ ਭੁਲੇਖਾ ਹੁੰਦਾ ਇਹ ਜੀ ਵਧੀਆ ਕੰਪਨੀ ਦਿਓ। ਸਾਰੀਆਂ ਹੀ ਵਧੀਆ ਕੰਪਨੀਆਂ, ਕੋਈ ਮਾੜੀ ਕੰਪਨੀ ਨਹੀਂ ਹੁੰਦੀ ਹੈਗੀ। ਇਹ ਡਿਪੈਂਡ ਕਰਦਾ ਵੀ ਤੁਸੀਂ ਕਵਰੇਜ ਕਿੱਦਾਂ ਦੀ ਲਈ ਆ, ਕਿਉਂਕਿ ਬਹੁਤ ਮੈਜੋਰਿਟੀ 'ਚ ਜਿਹੜੀਆਂ ਕੰਪਨੀਆਂ ਆ ਉਹ ਗਵਰਨਮੈਂਟ ਤੋਂ ਇੰਸ਼ੋਰਡ ਹੁੰਦੀਆਂ ਹੈਗੀਆਂ ਆ। ਸਟੇਟ ਵੀ ਜਿਹੜੀ ਆ ਉਹਨੂੰ ਟੇਕ ਓਵਰ ਕਰਦੀ ਹੈਗੀ ਆ ਕੁਛ ਅਮਾਊਂਟ ਤੱਕ, ਜੇ ਕੱਲ੍ਹ ਨੂੰ ਕੰਪਨੀ ਜਿਹੜੀ ਆ ਉਹ ਬੈਂਕਰਪਟ ਵੀ ਹੋ ਜਾਏ। ਸੋ ਇਹ ਕੁਛ ਜਿਹੜੇ ਸੀਗੇ ਲਾਈਫ ਇੰਸ਼ੋਰੈਂਸ ਨਾਲ ਰਿਲੇਟਡ ਇਸ਼ੂਜ਼, ਉਹ ਮੈਂ ਆਪਾਂ ਡਿਸਕਸ ਕਰਨੇ ਸੀ ਸਰੋਤਿਆਂ ਦੇ ਨਾਲ। ਜੀ ਬਿਲਕੁਲ। ਜੇ ਤੁਸੀਂ ਵੀ ਲਾਈਫ ਇੰਸ਼ੋਰੈਂਸ ਬਾਰੇ ਸਲਾਹ ਲੈਣੀ ਆ, ਕੋਟ ਲੈਣਾ ਆ, ਪਤਾ ਕਰਨਾ, ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਰ ਲਿਓ ਜੀ ਕਾਲ। 408 272 2500 408272 2500 ਇਸ ਨੰਬਰ ਦੇ ਜੀ ਉੱਤੇ। ਇਹਦੇ ਵਿੱਚ ਇਹ ਐਡ ਕਰ ਦਈਏ ਰਾਜਕਰਮਵੀਰ ਸਿੰਘ ਜੀ, ਅਮਰੀਕਾ 'ਚ ਤੁਸੀਂ ਕਿਸੇ ਵੀ ਸਟੇਟ 'ਚ ਰਹਿੰਦੇ ਹੈਗੇ ਆ, ਆਪਾਂ ਸਾਰੀਆਂ ਸਟੇਟਾਂ 'ਚ ਲਾਈਫ ਇੰਸ਼ੋਰੈਂਸ ਤੁਹਾਡੀ ਜਿਹੜੀ ਆ ਕਰ ਸਕਦੇ ਆ।
90% ਆਫ ਦਾ ਟਾਈਮ ਵਿਦਆਊਟ ਮੈਡੀਕਲ ਇੰਸ਼ੋਰੈਂਸ। ਕਈ ਵਾਰੀ ਤਾਂ ਸੇਮ ਡੇ ਹੀ ਆਨਲਾਈਨ ਜਿਹੜੀ ਤੁਹਾਡੀ ਪਾਲਿਸੀ ਆ ਉਹ ਇਸ਼ੂ ਹੋ ਜਾਂਦੀ ਆ। ਜੀ 408 272 2500 4082722500 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਹੋ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਅਤੇ ਇੱਕ ਵਾਰੀ ਫੇਰ ਦੱਸ ਜੀ, ਅੱਜ ਇਲੈਕਸ਼ਨ ਡੇ ਚੱਲ ਰਿਹਾ ਹੈਗਾ ਆ, ਵੋਟਾਂ ਪੈ ਰਹੀਆਂ ਨੇ। ਜਿਨ੍ਹਾਂ ਨੇ ਅਜੇ ਤੱਕ ਆਪਣਾ ਬੈਲਟ ਵਾਪਸ ਨਹੀਂ ਘੱਲਿਆ, ਉਹ ਆਈਦਰ ਹਾਂ ਦੇ ਵਿੱਚ ਰੀਕਾਲ ਦੇ ਅਤੇ ਚਾਹੇ ਨਾ ਦੇ ਵਿੱਚ ਕਾਲ ਕਰਕੇ ਔਰ ਨਾਟ ਉਹਨੂੰ ਟਿਕ ਕਰਕੇ ਮਾਰਕ ਕਰਕੇ ਪਿੱਛੇ ਉਸ ਨੂੰ ਲਿਫਾਫੇ 'ਚ ਪਾ ਕੇ ਬੰਦ ਕਰਕੇ ਪਿੱਛੇ ਸਾਈਨ ਕਰਕੇ ਜਿਹੜਾ ਆ ਉਹ ਤੁਸੀਂ ਕਰਿਓ। ਅਤੇ ਸਾਈਨ ਤੁਸੀਂ ਮੇਕ ਸ਼ੋਰ ਕਰਿਓ ਵੀ ਜਿਹੜਾ ਤੁਹਾਡਾ DMV ਦਾ ਰੈਕਡ ਵਾਲਾ ਸਾਈਨ ਆ ਉਹ ਕਰਨਾ। ਐਵੇਂ ਹੀ ਅਵਾ ਤਵਾ ਜਾਂ ਨਾ ਕੁਛ ਵੀ ਲਿਖ ਦਿਓ ਅਤੇ ਉਹ ਚੀਜ਼ ਜਿਹੜੀ ਉਹ ਤੁਸੀਂ ਮੇਕ ਸ਼ੋਰ ਕਰਿਓ। ਜੇ ਖੁਦ ਨਹੀਂ ਜਾ ਸਕਦੇ, ਕਿਸੇ ਨੂੰ ਘੱਲ ਰਹੇ ਆ ਐਜ਼ ਏ ਵਿਟਨੈਸ ਜਾਂ ਉਹ ਸਾਰੀਆਂ ਚੀਜ਼ਾਂ ਲਿਖ ਕੇ ਕੀ ਉਹਦਾ ਰਿਲੇਸ਼ਨ ਆ ਤੁਹਾਡੇ ਨਾਲ, ਉਹ ਵੀ ਤੁਹਾਡੇ ਕੋਲ ਜਿਹੜੀ ਉਪਲਬਧ ਜਿਹੜੀ ਉਹ ਚੀਜ਼ ਹੁੰਦੀ ਆ ਪਿੱਛੇ ਉਹ ਤੁਸੀਂ ਕਰ ਸਕਦੇ ਆ। ਅਤੇ ਜ਼ਰੂਰ ਵੋਟ ਨੂੰ ਜਿਹੜਾ ਜੀ ਪਾਇਓ। ਵੋਟਾਂ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਜਿਹੜੀ ਆ ਉਹ ਆਪਣੀ ਜਿਹੜੀ ਉਹ ਦਰਜ ਕਰਾਓ, ਆਪਣੀ ਆਵਾਜ਼ ਨੂੰ ਜਿਹੜੀ ਉਹ ਤੁਸੀਂ ਸੁਣਵਾਓ, ਤਾਂ ਜੋ ਤੁਹਾਡੇ ਵੀਆਂ ਜਿਹੜੀਆਂ ਗੱਲਾਂ ਆ ਉਹ ਵੀ ਆਉਣ ਵਾਲੇ ਸਮੇਂ 'ਚ ਮੰਨੀਆਂ ਜਾਣ। ਸੋ ਇਸ ਸਾਲ ਇਹ ਜਿਹੜੀ ਆ ਉਹ ਰੀਕਾਲ ਇਲੈਕਸ਼ਨ ਆ, ਅਤੇ ਅਗਲੇ ਸਾਲ ਜਿਹੜੀ ਗਵਰਨਟੋਰੀਅਲ ਇਲੈਕਸ਼ਨ, ਜਿਹੜੀ ਜਨਰਲ ਇਲੈਕਸ਼ਨ ਕਹਿ ਲਓ ਵੀ ਗਵਰਨਰ ਦੇ ਲਈ, ਉਹ ਫਿਰ ਜਿਹੜੀ ਉਹ ਹੋਣੀ ਹੈਗੀ ਆ। ਸੋ ਜਿਹੜਾ ਵੀ ਤੁਹਾਨੂੰ ਪਸੰਦ ਤੁਹਾਡਾ ਬੰਦਾ ਹੈਗਾ ਆ ਇਸ ਦੇ ਹੱਕ 'ਚੋਂ ਜਾਂ ਇਸ ਦੇ ਅਗੇਂਸਟ ਹੈਗੇ ਗਵਰਨਰ ਨਿਊਸਮ ਦੇ, ਅਤੇ ਆਪਣੀ ਵੋਟ ਜਿਹੜੀ ਉਹ ਪਾ ਕੇ ਜ਼ਰੂਰ ਘੱਲ ਦਿਓ ਜੀ। ਅਤੇ ਹੁਣ ਆਪਾਂ ਇਜਾਜ਼ਤ ਦਿੰਦੇ ਹਾਂ ਜੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।